असलामुअलैकुम। गुड मॉर्निंग सोहणियो, गुड मॉर्निंग। लो भी सोहणियो, बाहर बड़ी ठंड है, हवावां ਇੰਨੀਆਂ ਸ਼ਦੀਦ ਨੇ ਕਿ ਉਡਾ ਕੇ ਲੈ ਜਾਣ ਤੁਹਾਨੂੰ। ਤੇ ਅਸੀਂ ਕਿਹਾ ਵੀ ਅੱਜ ਬਾਹਰ ਨਹੀਂ ਨਿਕਲਣਾ, ਤੁਹਾਨੂੰ ਅੰਦਰੋਂ ਅੰਦਰੋਂ ਹੀ ਬੈਠ ਕੇ ਅਸੀਂ ਨਜ਼ਾਰਾ ਕਰਾਵਾਂਗੇ। ਤੇ ਬਾਕੀ ਅਸੀਂ ਨਾਸ਼ਤਾ ਬਣਾ ਕੇ ਲੈ ਕੇ ਆ ਗਏ ਹਾਂ। ਗਰਮਾ ਗਰਮ ਗੋਲ ਵਲਾਂ ਵਾਲਾ ਪਰਾਠਾ ਤੇ ਨਾਲ ਅੰਡਿਆਂ ਦਾ ਤੇ ਅੱਜ ਵੀ बेड़ा ही वज गया। बिल्कुल ही हो गए ने थोड़े जे खराब मेरे को, लेकिन चलो कोई गल नहीं, चलेगा। जो भुख लगी हो ना तो सब कुछ खा लेंदा बंदा। तो वड्डा सारा चाह का कप। तो यह पराठा जड़ा है ना, मेरी जिंदगी विच इस गोल पराठे वला वाले पराठे की भी बड़ी अहमियत है कि मैं अपने जिंदगी दो औरतों के हाथ के पराठे खाधे। एक अपनी माँ के हाथ के चकोर पराठे, चौरस भी कहते हैं चकोर। मेरी अम्मी हमेशा चौरस पराठा बनाते सन, असी खादा। लेकिन फुफ्फो के घर जो असी खेडते हुए जाते सा, फुफ्फो छुट्टी वाले दिन दौड़ते चले जाना। फुफ्फो ने कहना आ जाओ नाश्ता खा लो, रोटी खा लो। तो बच्चों के नाल फुफ्फो के बच्चों नाल फुफ्फो के हत्थ का पराठा, वला वाला पराठा फुफ्फो ने हत्थ ना पकाना, और गरम गरम परौठा, लकड़ां की अग। उस मंजर भुलदा ही नहीं कि जदों भी मैनू फुफ्फो खैर कदी भी मैनू नहीं भुलते ने मेरी जिंदगी च। ਇੰਨਾ ਮੈਨੂੰ ਉਹਨਾਂ ਨਾਲ ਪਿਆਰ ਰਿਹਾ ਔਰ ਉਹਨਾਂ ਨੂੰ ਸਾਡੇ ਨਾਲ ਰਿਹਾ ਕਿ ਅਸੀਂ ਇਕੱਠਾ ਹੀ ਸਾਡਾ ਸਾਥ ਗੁਜ਼ਰਿਆ। ਅੱਜ ਅਸੀਂ ਬਣਾ ਰਹੇ ਹਾਂ ਆਲੂ ਗੋਸ਼ਤ, ਪੰਜਾਬੀ ਆਲੂ ਗੋਸ਼ਤ, ਪੰਜਾਬੀ ਹਾਂਡੀ। ਪੰਜਾਬੀਆਂ ਦੀ ਹਾਂਡੀ ਵੈਸੇ ਉਹਦੀ ਬੜੀ ਸਾਦੀ ਸਾਦੀ ਹੈ, ਆਪ ਵੀ ਥੋੜ੍ਹੇ ਜਿਹੇ ਸਾਦੇ ਜਿਹੇ ਹੁੰਦੇ ਨੇ ਵਿਚਾਰੇ, ਸਿੱਧੇ ਸਿੱਧੇ ਜੇ ਮਾਣੂ। ਅਤੇ ਨਾਲ ਜਿਹੜੇ ਨਾ ਉਹਨਾਂ ਦੇ ਖਾਣੇ ਵੀ ਜਿਹੜੇ ਬਹੁਤ ਜ਼ਿਆਦਾ ਸ਼ਸ਼ਕਿਆਂ ਵਾਲੇ ਨਹੀਂ ਹੁੰਦੇ ਨੇ, ਕਿ ਬਹੁਤ ਜ਼ਿਆਦਾ। ਤਾਂ ਲੋ ਜੀ, ਇਹਦੇ ਵਿੱਚ ਜਾ ਰਿਹਾ ਬੱਕਰੇ ਦਾ ਗੋਸ਼ਤ। ਅਤੇ ਨਾਲ ਜਿਹੜਾ ਨਾ ਮੈਂ ਹੁਣ ਲਸਣ ਪਿਆਜ਼ ਛਿਲ ਕੇ ਰੱਖਿਆ, ਟਮਾਟਰ ਜਾਏਗਾ ਇਹਦੇ ਵਿੱਚ। ਨਾਲ ਮੈਂ ਜਿਹੜਾ ਨਾ ਅਨਾਰ ਕੱਢਿਆ, ਇੱਕ ਅਨਾਰ ਪੜਾ ਥਾ। ਅਸੀਂ ਕਿਹਾ ਚੱਲ ਬਈ ਅੱਜ ਤੇਰਾ ਵੀ ਅਸੀਂ ਕੰਮ ਮੁਕਾਈਏ। ਨਾਲ ਸੋਹਣਾ ਸੋਹਣਾ ਖਰਬੂਜ਼ਾ ਕੱਟਿਆ ਵੇ, ਧਨੀਆ ਕੱਟਿਆ, ਮਿਰਚਾਂ ਕੱਟੀਆਂ ਨੇ, ਆਲੂ ਕੱਟ ਕੇ ਰੱਖੇ ਨੇ। ਅਤੇ ਇਹ ਖਰਬੂਜ਼ਾ ਦੋ ਹਿੱਸਿਆਂ 'ਚ ਹਾਫ ਹਾਫ ਹੋਗਾ। ਸਾਡੇ ਦੋਨਾਂ ਵਿੱਚ ਦੋ ਬੰਦੇ ਅਤੇ ਦੋ ਬਰਤਨ ਖਰਬੂਜ਼ੇ ਦੇ। ਅਤੇ ਚਲੋ ਜੀ, ਅਸੀਂ ਹੁਣ ਹਾਂਡੀ ਰੱਖਦੇ ਹਾਂ। ਅਤੇ ਅਸੀਂ ਇਹ ਤੇ ਇਹਦੇ ਵਿੱਚ ਸ਼ਾਮਿਲ ਕਰ ਦਿੰਦੇ ਹਾਂ ਬਿਸਮਿल्लाह रहमान रहीम। ਅਸੀਂ ਇਹਦੇ ਕਰਕੇ ਤਾਂ ਕਿ ਜਦ ਤੱਕ ਮੈਂ ਕਿਹਾ ਕਿ ਮੈਂ ਇਹ ਥੋੜ੍ਹਾ ਸੈਲਡ ਦਾ ਸਮਾਨ ਕੱਟਣਾ ਵੇ, ਅਤੇ ਜਦੋਂ ਤੱਕ ਇਹ ਮੈਂ ਕਰਨੀ ਆ ਨਾ, ਮੈਂ ਹਾਂਡੀ ਚੜ੍ਹਾ ਦੇਵਾਂ। ਹਾਂਡੀ ਅਸੀਂ ਚੜ੍ਹਾ ਦਿੱਤੀ ਹੈ, ਅਤੇ ਚੁੱਲ੍ਹਾ ਅਸੀਂ ਬਾਲ ਲਿਆ ਵੇ। ਅਤੇ ਨਾਲ ਹੀ ਅਸੀਂ ਸ਼ਾਮਿਲ ਕਰ ਦੇਵਾਂਗੇ ਮਿਰਚ, ਨਾਲ ਹਲਦੀ, ਔਰ ਸਵਾਦ ਅਨੁਸਾਰ ਜਿਹੜਾ ਇਹਦੇ ਵਿੱਚ ਨਮਕ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਨਾ ਮਿਕਸ ਕਰ ਦਾਂਗੇ। ਮੈਂ ਪਹਿਲੇ ਵੀ ਮੇਰਾ ਖਿਆਲ ਆਲੂ ਗੋਸ਼ਤ ਤਾਂ ਮੈਂ ਦੱਸ ਹੀ ਚੁੱਕੀ ਹਾਂ, ਲੇਕਿਨ ਫਿਰ ਇਸ ਤਰ੍ਹਾਂ ਹੁੰਦਾ ਕਿ ਚਲੋ ਹੁਣ ਪਕਾ ਰਹੀ ਹਾਂ, ਤੁਹਾਨੂੰ ਦਿਖਾ ਦੇਣੀ ਆ ਵੀ ਇਹ ਅਸੀਂ ਕੀਤਾ ਹੋਇਆ, ਅਸੀਂ ਅੱਜ ਇਹ ਪਕਾਇਆ ਅਤੇ ਇਹ ਕੀਤਾ। ਬਾਕੀ ਤਾਂ ਕੋਈ ਰੈਸਪੀ ਤਾਂ ਕੋਈ ਉਹ ਨਹੀਂ ਹੈ, ਕੋਈ ਐਸੀ ਕੋਈ ਸਪੈਸ਼ਲ, ਲੇਕਿਨ ਸਾਦੀ ਹਾਂਡੀ ਹੈ। ਲੇਕਿਨ ਸ਼ਾਇਦ ਕੋਈ ਨਵਾਂ ਦੇਖਣ ਵਾਲਾ ਟਰਾਈ ਕਰੇ, ਅਤੇ ਅਸੀਂ ਦੱਸ ਦਿੰਦੇ ਹਾਂ ਜੀ। ਇਹਨੂੰ ਥੋੜ੍ਹੇ ਸਾਰੀ ਚੀਜ਼ਾਂ ਨੂੰ ਮਿਕਸ ਕਰ ਲੈਂਦੇ ਹਾਂ ਅਸੀਂ। ਅੱਛੀ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਵੇ। ਪਾਣੀ ਮੈਂ ਸ਼ਾਮਿਲ ਨਹੀਂ ਕੀਤਾ ਹੈ ਕਿਉਂਕਿ ਸਾਡਾ, ਮੈਂ ਪਹਿਲੇ ਵੀ ਦੱਸ ਚੁੱਕੀ ਹੈ, ਤੁਹਾਨੂੰ ਜ਼ੁਬਾਨੀ ਯਾਦ ਹੋ ਚੁੱਕਿਆ ਹੋਏਗਾ ਕਿ ਗੋਸ਼ਤ ਬਹੁਤ ਨਰਮ ਹੁੰਦਾ ਵੇ, ਅਤੇ ਪਾਣੀ ਦੀ ਜ਼ਰੂਰਤ ਨਹੀਂ। ਪਿਆਜ਼ ਟਮਾਟਰ ਜਿਹੜਾ ਪਾਣੀ ਛੱਡਣਗੇ, ਗੋਸ਼ਤ ਆਪਣਾ ਪਾਣੀ ਹੈ, ਉਹਦੇ ਵਿੱਚ ਹੀ ਗੋਸ਼ਤ ਗਲ ਜਾਂਦਾ ਵੇ। ਅਗਰ ਤੁਹਾਡਾ ਗੋਸ਼ਤ ਸਖਤ ਹੋਵੇ ਤਾਂ ਤੁਸੀਂ ਫਿਰ ਥੋੜ੍ਹਾ ਆਪਣੇ ਗੋਸ਼ਤ ਦੇ ਹਿਸਾਬ ਨਾਲ ਪਾਣੀ ਵੀ ਸ਼ਾਮਿਲ ਕਰੋਗੇ। ਅਤੇ ਨਾਲ ਜੀ ਅਸੀਂ ਲਾ ਦਿੰਦੇ ਹਾਂ ਇਹਨੂੰ, ਢੱਕਣ ਨੂੰ ਬੰਦ ਕਰ ਦਿੰਦੇ ਹਾਂ। ਚਲੋ ਜੀ, ਇਹ ਅਸੀਂ ਇੱਕ ਟੀਮੂ ਕੜਾਹੀ ਬੜੀ ਕੰਮ ਆ ਰਹੀ ਹੈ ਵੀ ਮੇਰੇ। ਟੀਮੂ ਨੇ ਮੇਰਾ ਮਸਲਾ ਹੱਲ ਕਰ ਦਿੱਤਾ। ਛੋਟਾ ਜਿਹਾ ਮੈਨੂੰ ਮਿਲ ਗਿਆ ਬਰਤਨ, ਇਹਦੇ ਵਿੱਚ ਮੈਂ ਚਾਵਲ ਵੀ ਥੋੜ੍ਹੇ ਜਿਹੇ ਭਿਓ ਦੇਣੀ ਆ, ਕੁਛ ਐਸਾ ਕੱਟ ਕੇ ਰੱਖ ਦੇਣੀ ਆ। ਅਤੇ ਚਲੋ ਗਲਤੀ ਨਾਲ ਆਈ, ਪਰ ਸਹੀ ਮੇਰੇ ਇਸਤੇਮਾਲ 'ਚ ਆ ਰਹੀ ਹੈ ਚੀਜ਼। ਹਾਂਡੀ ਸਾਡੀ ਚੜ੍ਹ ਗਈ ਹੈ, ਔਰ ਨਾਲ ਅਸੀਂ ਇਹਦੇ ਜਿਹੜਾ ਚੀਜ਼ਾਂ ਨੇ ਨਾ ਜਿਹੜੀਆਂ ਇਹਦੇ 'ਚ ਪਾਣੀਆਂ ਨੇ, ਉਹ ਅਸੀਂ ਨਾਲ ਰੱਖ ਦਿੱਤੀਆਂ ਨੇ। ਹਾਂਡੀ ਅਸੀਂ ਦੇਖਦੇ ਹਾਂ ਜੀ, ਚੈੱਕ ਕਰਦੇ ਹਾਂ। ਬਿਸਮਿल्लाह रहमान रहीम। ਗੋਸ਼ਤ ਸਾਡਾ ਬਿਲਕੁਲ ਗਲ ਚੁੱਕਿਆ ਵੇ। ਲਸਣ ਪਿਆਜ਼ ਟਮਾਟਰ ਸਭ ਹਲਵਾ ਹੋ ਗਏ ਨੇ ਵਿੱਚ। ਹੁਣ ਅਸੀਂ ਪਾ ਦਾਂਗੇ ਆਇਲ। ਆਇਲ ਪਾ ਕੇ ਅਸੀਂ ਇਹਦੀ ਕਰਾਂਗੇ ਚੰਗੀ ਜੀ ਭੁਨਾਈ। ਗੋਸ਼ਤ ਦੀ ਅੱਛੀ ਜੀ ਭੁਨਾਈ ਕਰਾਂਗੇ ਤਾਂ ਕਿ ਕੱਚਾਪਨ ਖਤਮ ਹੋਵੇ ਮਸਾਲੇ ਦਾ। ਇਹ ਲਓ ਜੀ, ਅਸੀਂ ਦੋ ਪਾ ਦਾਂਗੇ ਹਰੀਆਂ ਮਿਰਚਾਂ। ਹਰੀ ਮਿਰਚ ਦੇ ਨਾਲ ਜਿਹੜਾ ਨਾ ਬੜਾ ਜ਼ਾਇਕਾ ਅੱਛਾ ਬਣਦਾ, ਬੜਾ ਟੇਸਟ ਹੈ। ਲੇਕਿਨ
ਮੈਨੂੰ ਬਹੁਤ ਅੱਛਾ ਲੱਗਦਾ। ਮੈਂ ਭੁਨਾਈ ਦੇ ਦਰਮਿਆਨ ਜ਼ਰੂਰ ਪਾਉਂਦੀ ਹਾਂ, ਜਦੋਂ ਗੋਸ਼ਤ ਬਣਾਵਾਂ ਨਾ ਤੇ ਹਰੀ ਮਿਰਚ ਪਾ ਲਵੋ ਨਾ, ਬਹੁਤ ਅੱਛਾ ਟੇਸਟ ਆਉਂਦਾ ਵੇ। ਗੋਸ਼ਤ ਦੀ ਅੱਛੀ ਭੁਨਾਈ ਹੋ ਗਈ ਹੈ ਜੀ, ਆਇਲ ਛੱਡ ਦਿੱਤਾ ਵੇ। ਹੁਣ ਅਸੀਂ ਇਹਦੀ ਸ਼ਾਮਿਲ ਕਰ ਦਾਂਗੇ ਵਿੱਚ ਆਲੂ। ਆਲੂ ਦੇ ਨਾਲ ਵੀ ਅਸੀਂ ਥੋੜ੍ਹੀ ਜਿਹੀ ਦੀ ਭੁਨਾਈ ਕਰਾਂਗੇ, ਫਿਰ ਇਹਦੇ ਵਿੱਚ ਅਸੀਂ ਪਾਣੀ ਸ਼ਾਮਿਲ ਕਰਾਂਗੇ। ਗੋਸ਼ਤ ਦੇ ਨਾਲ ਅੱਛੀ ਭੁਨਾਈ ਹੋ ਗਈ ਆਲੂਆਂ ਦੀ। ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਪਾਣੀ। ਪਾਣੀ ਮੈਂ ਗਰਮ ਸ਼ਾਮਿਲ ਕਰ ਰਹੀ ਹਾਂ। ਸ਼ੋਰਬਾ ਤਾਂ ਜਿੰਨਾ ਫਿਰ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਲਾਣਾ ਵੇ ਉਨਾ ਹੀ ਪਾਣੀ ਤੁਸੀਂ ਸ਼ਾਮਿਲ ਕਰੋਗੇ। ਸ਼ੋਰਬਾ ਜਦੋਂ ਵੀ ਤੁਸੀਂ ਲਾਣਾ ਹੋਵੇ ਨਾ ਤੇ ਗਰਮ ਪਾਣੀ ਦਾ ਇਸਤੇਮਾਲ ਕਰੋ ਨਾ, ਤਾਂ ਉਹ ਜ਼ਿਆਦਾ ਅੱਛਾ ਰਹਿੰਦਾ ਵੇ। ਚਲੋ ਵੀ ਅਸੀਂ ਹੁਣ ਇਹਨੂੰ ਜਿਹੜਾ ਨਾ ਥੋੜ੍ਹਾ ਜਿਹਾ ਬੰਦ ਕਰਨੇ ਆ, ਫਿਰ ਅਸੀਂ ਤੁਹਾਨੂੰ ਫਾਈਨਲ ਲੁੱਕ ਇਹਦੀ ਦਿਖਾਉਂਦੇ ਹਾਂ। ਅਸੀਂ ਹੁਣ ਖੋਲ੍ਹ ਕੇ ਦੇਖਦੇ ਹਾਂ ਆਪਣੀ ਹਾਂਡੀ ਨੂੰ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਓ ਜੀ, ਸੋਹਣੀ ਸੋਹਣੀ ਸਾਡੀ ਹਾਂਡੀ ਤਿਆਰ ਹੋ ਗਈ ਹੈ, ਆਲੂ ਗੋਸ਼ਤ ਸ਼ੋਰਬੇ ਵਾਲਾ। ਅੱਜ ਮੈਂ ਸ਼ੋਰਬਾ ਥੋੜ੍ਹਾ ਜਿਹਾ ਪਤਲਾ ਰੱਖਿਆ। ਅਗਰ ਰੋਟੀ ਨਾਲ ਖਾਣਾ ਹੁੰਦਾ ਤਾਂ ਥੋੜ੍ਹਾ ਜਿਹਾ ਮੇਰਾ ਹੋਰ ਜਿਹੜਾ ਘੱਟ ਹੁੰਦਾ ਵੇ, ਲੇਕਿਨ ਅੱਜ ਚਾਵਲ ਦੇ ਨਾਲ ਖਾਣਾ ਹੈ ਨਾ, ਇਸ ਤੋਂ ਮੈਂ ਥੋੜ੍ਹਾ ਪਤਲਾ ਰੱਖਿਆ ਵੇ। ਲਓ ਜੀ, ਸਾਡਾ ਜ਼ਬਰਦਸਤ ਆਲੂ ਗੋਸ਼ਤ ਦਾ ਸਾਲਨ ਤਿਆਰ ਹੋ ਚੁੱਕਿਆ ਵੇ। ਅਸੀਂ ਇਹਦੇ ਉੱਤੇ ਪਾ ਦੇਵਾਂਗੇ ਸੋਹਣਾ ਸੋਹਣਾ ਧਨੀਆ। ਧਨੀਏ ਦੀ ਜਿਹੜੀ ਖੁਸ਼ਬੂ ਹੈ ਨਾ, ਅੱਛੀ ਜੀ ਵਿੱਚ ਰਚ ਬਸ ਜਾਵੇ। ਧਨੀਏ ਨੂੰ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਾਂ, ਧਨੀਏ ਨੂੰ ਦੀ ਡੰਡੀ ਸਮੇਤ ਜਿਹੜਾ ਨਾ ਥੋੜ੍ਹੀ ਜਿਹੀ ਬਸ ਡੰਡੀ ਲਾਓ, ਬਾਕੀ ਧਨੀਏ ਦੀ ਡੰਡੀ ਨਾਲ ਇਸਤੇਮਾਲ ਕਰਿਆ ਕਰੋ, ਬਰੀਕ ਬਰੀਕ ਕੱਟ ਲਿਆ ਕਰੋ। ਫਿਰ ਡੰਡੀ 'ਚ ਜ਼ਿਆਦਾ ਖੁਸ਼ਬੂ ਹੁੰਦੀ ਹੈ, ਪੱਤੇ ਨਾਲੋਂ ਵੀ ਜ਼ਿਆਦਾ ਨਾ ਇਹਦੀ ਡੰਡੀ 'ਚ ਖੁਸ਼ਬੂ ਹੁੰਦੀ ਹੈ। ਅਤੇ ਇਸ ਤੋਂ ਤੁਸੀਂ ਡੰਡੀ ਕੋ ਜ਼ਾਇਆ ਨਹੀਂ ਕਰਨੇ ਕਾ ਬਈ। ਲਓ ਵੀ, ਸੋਹਣਾ ਸੋਹਣਾ ਆਲੂ ਗੋਸ਼ਤ ਸਾਡਾ ਤਿਆਰ ਹੋ ਚੁੱਕਿਆ ਵੇ। ਗੁੱਡ ਮਾਰਨਿੰਗ ਸੋਹਣਿਓ, ਇੱਕ ਦਫਾ ਫਿਰ ਤੁਹਾਨੂੰ ਗੁੱਡ ਮਾਰਨਿੰਗ ਕਹਿ ਦਿੰਦੇ ਆ। ਕਦੀ ਧੁੱਪ ਤੇ ਕਦੀ ਬੱਦਲ, ਸਵੇਰ ਦਾ ਇਹ ਸਿਲਸਿਲਾ ਜਾਰੀ ਹੈ। ਥੋੜ੍ਹੀ ਦੇਰ ਪਹਿਲੇ ਬਾਰਿਸ਼ ਵੀ ਹੋ ਕੇ ਹਟੀ, ਇੱਕਦਮ ਇੰਨੀ ਤੇਜ਼ ਬਾਰਿਸ਼ ਉਤਰੀ ਔਰ ਫਿਰ ਥੋੜ੍ਹੀ ਦੇਰ ਹੋ ਕੇ 10 ਮਿੰਟ ਤੇ ਫਿਰ ਖ਼ਤਮ ਹੋ ਗਈ। ਹੁਣ ਫਿਰ ਧੁੱਪ ਨਿਕਲ ਆਈ ਹੈ ਤੇ ਬੜਾ ਵੀ ਹੈਰਾਨਕੁਨ ਮੌਸਮ ਹੈ ਯੂਕੇ ਦਾ, ਕਿ ਕਦੀ ਧੁੱਪ ਕਦੀ ਬੱਦਲ, ਠੰਡ ਖ਼ਤਮ ਨਹੀਂ ਪਈ ਹੁੰਦੀ, ਅਤੇ ਬਸ ਇਸ ਤਰ੍ਹਾਂ ਹੀ ਚੱਲ ਰਿਹਾ। ਪਰ ਅਸੀਂ ਨਾਲੋਂ ਨਾਲ ਤੁਹਾਨੂੰ ਦੱਸਦੇ ਰਹਿੰਦੇ ਹਾਂ। ਤੁਹਾਨੂੰ ਮਹਿਕਮਾ ਮੌਸਮੀਆਤ ਦੇ ਕੋਲ ਜਾਣ ਦੀ ਬਿਲਕੁਲ ਲੋੜ ਨਹੀਂ ਹੈ। ਸਾਡਾ ਜਿਹੜਾ ਨਾ ਯੂਕੇ ਵੈਦਰ ਫੋਰਕਾਸਟ ਜਿਹੜਾ ਚੱਲਦਾ ਰਹਿੰਦਾ ਵੇ ਰੋਜ਼ਾਨਾ, ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਨਾਲੋਂ ਨਾਲ ਚੀਜ਼ਾਂ। ਅਤੇ ਵੀ ਅਸੀਂ ਥੋੜ੍ਹਾ ਕੰਮ ਸ਼ਮ ਕਰਕੇ ਫਾਰਗ ਹੋਏ ਹਾਂ, ਜਲਦੀ ਦੇ ਨਾਲ ਮੈਂ ਸੋਚਿਆ ਕਿ ਅਸੀਂ ਆਪਣੇ ਉਸ ਹਿੱਸੇ ਦੀ ਤਰਫ ਆ ਜਾਈਏ ਜਿੱਥੇ ਸਾਡਾ ਡੇਲੀ ਦਾ ਬੜਾ ਇੱਕ ਮਹਿਫਿਲ ਸੱਜਦੀ ਹੈ ਸਾਡੀ ਸਾਰੇ ਦੋਸਤਾਂ ਦੀ। ਅਸੀਂ ਬੈਠਦੇ ਹਾਂ, ਗੱਪਸ਼ਪ ਕਰਨੇ ਆ, ਆਪਣੇ ਬਚਪਨ ਦੇ ਕਿੱਸੇ, ਆਪਣੀ ਕੋਈ ਵੀ ਯਾਦ ਜਿਹੜੀ ਨਾ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨੇ ਆ। ਅਤੇ ਇਹ ਸਭ ਤੋਂ ਜ਼ਿਆਦਾ ਪਿਆਰਾ ਹਿੱਸਾ ਹੁੰਦਾ ਸਾਡੇ ਵਲੌਗ ਦਾ, ਅਤੇ ਸਾਡੇ ਜਾਨ ਹੈ, ਸਮਝੋ ਵੀ ਵਲੌਗ ਦੀ ਜਾਨ ਹੈ ਮੇਰੇ ਹਿਸਾਬ ਦੇ ਨਾਲ। ਤੁਹਾਡੇ ਹਿਸਾਬ ਨਾਲ ਪਤਾ ਨਹੀਂ, ਤੁਸੀਂ ਕਹਿੰਦੇ ਹੋਗਾ ਕੀ ਮੁਸੀਬਤ ਆ ਕੇ ਬੈਠ ਗਈ ਹੈ ਅਤੇ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ, ਲੇਕਿਨ ਖੈਰ ਮੈਂ ਮਜ਼ਾਕ ਨਾਲ ਗੱਲ ਕਹਿ ਰਹੀ ਹਾਂ। ਤੁਸੀਂ ਸਾਰੇ ਮੇਰੇ ਬੜੇ ਚੰਗੇ ਦੋਸਤ ਹੋ ਔਰ ਰੋਜ਼ਾਨਾ ਆ ਕੇ ਮੇਰੇ ਵਿਹੜੇ 'ਚ ਬੈਠਦੇ ਹੋ। ਤੇ ਚਲੋ ਜੀ, ਵੰਗਾ ਚੜਾ ਲੋ ਮੁੰਡਿਓ ਮੁੰਡਿਓ, ਜੇ ਸ਼ਾਟਾਂ ਨਹੀਂ ਜੇ ਮਾਰਨੀਆਂ। ਵੰਗਾ ਚੜਾ ਲੋ ਮੁੰਡਿਓ ਮੁੰਡਿਓ, ਜੇ ਸ਼ਾਟਾਂ ਜੇ ਨਹੀਂ ਜੇ ਮਾਰਨੀਆਂ। ਤੇ ਵੰਗਾ ਚੜਾ ਲੋ ਮੁੰਡਿਓ, ਜੇ ਸ਼ਾਟਾਂ ਨਹੀਂ ਜੇ ਮਾਰਨੀਆਂ। ਤੇ ਬਈ ਕ੍ਰਿਕਟ ਲਵਰਸ ਵਾਸਤੇ ਤਾਂ ਬੜੇ ਮੁਸ਼ਕਲ ਦਿਨ ਪੇ ਚੱਲਦੇ ਨੇ। ਸਾਡੇ ਘਰ 'ਚ ਵੀ ਬੜੀ ਉਦਾਸੀ ਛਾਈ ਹੋਈ ਹੈ ਕਿ ਬਈ ਮੁੰਡੇ ਚੰਗਾ ਚੰਗਾ ਨਹੀਂ ਪੇ ਖੇਡਦੇ, ਅਤੇ ਕ੍ਰਿਕਟ ਲਵਰਸ ਜਿਹੜੇ ਨੇ ਬੜੇ ਇਸ ਤਰ੍ਹਾਂ ਹੋਏ ਨੇ ਕਿ ਇਸ਼ਕ ਵਿੱਚ ਜਿਵੇਂ ਨਕਾਮ ਆਸ਼ਿਕ ਡੁੱਬ ਜਾਂਦਾ ਨਾ, ਰੋਣ ਹਾਕਾ ਹੋ ਜਾਂਦਾ। ਇਸ ਤਰ੍ਹਾਂ ਹੀ ਕ੍ਰਿਕਟ ਲਵਰਸ ਦਾ ਹਾਲ ਹੋਇਆ। ਪਰ ਸ਼ੁਕਰ ਹੈ ਅਲਹਮਦੁਲਿਲਾ ਅਸੀਂ ਕ੍ਰਿਕਟ ਲਵਰਸ ਵਿੱਚ ਤਾਂ ਸ਼ਾਮਿਲ ਨਹੀਂ ਹਾਂ, ਸਾਨੂੰ ਤਾਂ ਕੱਖ ਕੰਡਾ ਨਹੀਂ ਸ਼ੌਕ। ਅਤੇ ਜਿਹੜੇ ਪਰ ਸਾਡੇ ਘਰ ਦੇ ਬਾਕੀ ਲੋਕ ਨੇ ਉਹਨਾਂ ਨੂੰ ਬੜਾ ਸ਼ੌਕ ਹੈ, ਸਾਰਾ ਦਿਨ ਵਿਚਾਰੇ ਲਾ ਕੇ ਮੈਚ ਦੇਖਦੇ ਨੇ, ਅਤੇ ਆਖਰ 'ਚ ਨਤੀਜਾ ਨਿਕਲਦਾ ਆਂਡਾ। ਅਤੇ ਉਹ ਆਂਡਾ ਜਿਹੜਾ ਬੜਾ ਤੜਪਾਉਂਦਾ ਵੇ। ਅਤੇ ਮੈਂ ਤਾਂ ਇੰਨਾ ਹੈਰਾਨ ਹੁੰਦੀ ਹਾਂ
ਕਿ ਇੰਨੇ ਕੀ ਕਹਿੰਦੇ ਨੇ ਲੋਕ ਵਾਬਸਤਗੀ ਰੱਖਦੇ ਨੇ ਕ੍ਰਿਕਟ ਦੇ ਨਾਲ ਕਿ ਬੜਾ ਉਹਨਾਂ ਨੂੰ ਹੁੰਦਾ ਉਹ ਹੁੰਦਾ ਹੈ ਸਾਰੇ ਕੁਝ ਲੋਕਾਂ ਨੂੰ ਸ਼ੌਕ ਹੈ ਚ ਬੁਰੀ ਗੱਲ ਨਹੀਂ ਮੈਂ ਤਾਂ ਇੱਕ ਮਜ਼ਾਕ ਦੇ ਤੌਰ 'ਤੇ ਗੱਲ ਕਰ ਰਹੀ ਹਾਂ ਕਿ ਹਰ ਕਿਸੇ ਦਾ ਇੱਕ ਸ਼ੌਕ ਹੈ ਔਰ ਜਿਹੜਾ ਕਿਸੇ ਵੀ ਖੇਲ ਦੇ ਨਾਲ ਹੋਣਾ ਕਰਨਾ ਇਹ ਅੱਛੀ ਐਕਟੀਵਿਟੀ ਹੁੰਦੀ ਹੈ ਕਿ ਤੁਸੀਂ ਬਜਾਏ ਇੱਧਰ ਉੱਧਰ ਕਰਦੇ ਕੋਈ ਵੀ ਗੇਮ ਤੁਹਾਨੂੰ ਪਸੰਦ ਹੈ ਤੁਸੀਂ ਉਹਨੂੰ ਖੇਲੋ ਵੀ ਉਹਨੂੰ ਦੇਖੋ ਵੀ ਹੈ ਹਰ ਇੱਕ ਦਾ ਆਪਣਾ ਸ਼ੌਕ ਹੈ ਪਰ ਐਵੇਂ ਕਿ ਫਿਰ ਜਦੋਂ ਸਾਡੀ ਟੀਮ ਹਾਰਦੀ ਹੈ ਨਾ ਉਦੋਂ ਤੇ ਬਈ ਉਹ ਐਸੀ ਲਤਰੋਲ ਹੁੰਦੀ ਜੇ ਬਈ ਉਹਦੀ ਐਸੀ ਲਤਰੋਲ ਹੁੰਦੀ ਹੈ ਡੰਡੇ ਲੈ ਕੇ ਸੋਟੇ ਸਾਰੇ ਮਗਰ ਲੱਗ ਜਾਂਦੇ ਨੇ ਤੇ ਜਦੋਂ ਫਿਰ ਕੋਈ ਇੱਕ ਮੈਚ ਕੱਲ੍ਹ ਹੀ ਅਗਰ ਕੋਈ ਇੱਕ ਮੈਚ ਜਿੱਤ ਜਾਣਾ ਤੇ ਫਿਰ ਬਸ ਬਈ ਉਹ ਸ਼ਹੀਨ ਬਣ ਜਾਂਦੇ ਨੇ ਤੇ ਉਹ ਕੀ ਬਣ ਜਾਂਦਾ ਹੈ ਕੀ ਕੁਛ ਉਹਨਾਂ ਦੀਆਂ ਤਾਰੀਫਾਂ ਹੁੰਦੀਆਂ ਨੇ ਫਿਰ ਉਹ ਕਾਬੂ 'ਚ ਨਹੀਂ ਆਉਂਦੇ ਤਾਰੀਫਾਂ ਕਰਨ ਵਾਲੇ ਵੀ ਤੇ ਅੱਜ ਕੱਲ੍ਹ ਮੁੰਡਿਆਂ ਦੀ ਆਈ ਹੋਈ ਹੈ ਸ਼ਾਮਤ ਤੇ ਮੁੰਡੇ ਜਿਹੜੇ ਵਿਚਾਰੇ ਬਚਦੇ ਫਿਰਦੇ ਪਏ ਨੇ ਤੇ ਚਲੋ ਜੀ ਮੈਨੂੰ ਤਾਂ ਖੈਰ ਬਿਲਕੁਲ ਵੀ ਸ਼ੌਕ ਨਹੀਂ ਹੈ ਮੇਰੇ ਬਸ ਸੁਣੀ ਸੁਣਾਈ ਕਰ ਸੁਣਨੀ ਆ ਕਿ ਘਰ ਵਾਲੇ ਬੜੇ ਅਫਸਰਦਾ ਨੇ ਤੇ ਬਈ ਅਸੀਂ ਵੀ ਥੋੜਾ ਜਿਹਾ ਇਜ਼ਹਾਰੇ ਖਿਆਲ ਕਰ ਲਿਆ ਕਿ ਉਂਗਲੀ ਕਟਾ ਕੇ ਸ਼ਹੀਦਾਂ 'ਚ ਨੋ ਅਸੀਂ ਨਾ ਕਰ ਲਈਏ ਕਿ ਵੀ ਅਸੀਂ ਵੀ ਥੋੜਾ ਜਿਹਾ ਬਹੁਤ ਕ੍ਰਿਕਟ ਦੇ ਬਾਰੇ 'ਚ ਜਾਣਦੇ ਹਾਂ ਤੇ ਉਸਮਾ ਕਹਿੰਦੇ ਪਏ ਨੇ ਪਿਆਰੀ ਦਾਦੀ ਪੋਤੀ ਕੀ ਜੋੜੀ ਅੱਲਾਹ ਤਾਲਾ ਹਮੇਸ਼ਾ ਸਲਾਮਤ ਰੱਖੇ ਆਮੀਨ ਸੁਮਾ ਆਮੀਨ ਬਹੁਤ ਸ਼ੁਕਰੀਆ ਉਸਮਾ ਕਿ ਅੱਲਾਹ ਪਾਕ ਵਾਕਈ ਸਲਾਮਤੀ ਦੇਵੇ ਬੱਚਿਆਂ ਨੂੰ ਵੀ ਤੇ ਉਹ ਕਹਿੰਦੇ ਤੁਸੀਂ ਸਹੀ ਕਹਿੰਦੇ ਪਏ ਹੋ ਕਿ ਡਰਾਮੇ ਵਿੱਚ ਗਰੀਬ ਹਿਰਨ 10-15 ਹਜ਼ਾਰ ਦਾ ਬ੍ਰਾਂਡਡ ਸੂਟ ਪਾਇਆ ਹੁੰਦਾ ਵੀ ਉਹਨੇ ਤੇ ਮੇਕਅਪ ਤੇ ਨਹੁੰ ਇਸ ਤਰ੍ਹਾਂ ਵਧਾਏ ਹੁੰਦੇ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਵੀ ਸਾਡਾ ਦਿਲ ਜਿਹੜਾ ਨਾ ਲੈ ਲਿਆ ਲੁੱਟ ਲਿਆ ਦਿਲ ਲੁੱਟ ਕੇ ਲੈ ਗਏ ਹੋ ਤੇ ਹਮ इंशाल्लाह आपके साथ साथ हैं तो बाकी मेरी अम्मी इकलौती बेटी थी इनके इकलौते भाई जवानी में फौत हो गए थे नानी जब एक माँ की थी फौत हो गई मैंने सिर्फ नाना अब्बू देखे और उनकी मोहब्बत देखी वो मुझे भाग भरी कहते थे दादा दादी मेरी पैदाइश से पहले फौत हो गए थे बाकी मेरे अब्बू ताया अब्बू चचा 3 भाई एक ही गली में रहते थे मेरी इकलौती फूफो की शादी हुई फिर 1 साल बाद तीनों भाई अपनी बहन को फूफा समेत ले आए तो एक ही गली में मेरा सारा दादका इकट्ठा हो गया सी ਤੇ ਇਹ ਵੀ ਬੜੀ ਚੰਗੀ ਗੱਲ ਹੋ ਗਈ ਕਿ ਇੱਕ ਹੀ ਗਲੀ 'ਚ ਤੁਹਾਡਾ ਸਾਰਾ ਦਾਦਕਾ ਤੇ ਤੁਸੀਂ ਤਾਂ ਵੀ ਦਾਦਕਿਆਂ ਦੇ ਖੂਬ ਪਿਆਰ ਦੇ ਨਾਲ ਜਿਹੜੇ ਨਾ ਵੱਡੇ ਹੋਏ ਹੋ ਫਿਰ ਤੋ ਦਾਦਾ ਦਾਦੀ ਦਾ ਪਿਆਰ ਨਾਨਾ ਨਾਨੀ ਦਾ ਪਿਆਰ ਇਹ ਖਾਲਿਸ ਰਿਸ਼ਤੇ ਹੁੰਦੇ ਨੇ ਇਹ ਖੂਨੀ ਰਿਸ਼ਤੇ ਖਾਲਿਸ ਰਿਸ਼ਤੇ ਇਹਨਾਂ ਦਾ ਜਿਹਨਾਂ ਨੂੰ ਵੀ ਪਿਆਰ ਮੁਯੱਸਰ ਹੈ ਨਾ ਉਹ ਬੜੇ ਖੁਸ਼ਕਿਸਮਤ ਲੋਕ ਨੇ ਜ਼ਾਰੇ ਕਿਸੇ ਨੂੰ ਨਾਨਾ ਨਾਨੀ ਦਾ ਮਿਲਦਾ ਬਚਪਨ 'ਚ ਪਿਆਰ ਜਿਵੇਂ ਉਹਨਾਂ ਨੇ ਦੱਸਿਆ ਇਹਨਾਂ ਨੇ ਦੱਸਿਆ ਕਿ ਵੀ ਮੈਨੂੰ ਨਾਨੀ ਨੇ ਪਾ ਲਿਆ ਉਹਨਾਂ ਦਾ ਨਾਨਕਿਆਂ ਦਾ ਪਰਵਰਿਸ਼ ਹੋਈ ਔਰ ਕਿਸੇ ਨੂੰ ਦਾਦਕਿਆਂ ਦਾ ਪਤਾ ਮਿਲਦਾ ਬਹੁਤ ਖੁਸ਼ਕਿਸਮਤ ਬੱਚੇ ਜਿਹਨਾਂ ਦੋਨੋਂ ਪਾਸੇ ਮਿਲਦਾ ਵੇ ਕਿ ਨਾਨਾ ਨਾਨੀ ਵੀ ਹਯਾਤ ਹੁੰਦੇ ਨੇ ਤੇ ਦਾਦਾ ਦਾਦੀ ਵੀ ਹਯਾਤ ਹੁੰਦੇ ਨੇ ਤਾਂ ਸਾਰੇ ਪਿਆਰ ਸਮੇਟਦੇ ਨੇ ਤੇ ਬੜਾ ਜਿਹੜਾ ਨਾ ਇਹ ਵੀ ਰੱਬ ਦੀ ਖਾਸ ਅਤਾ ਵੇ ਕਿ ਜਿਹੜਾ ਵੱਡਿਆਂ ਦਾ ਪਿਆਰ ਮਿਲਣਾ ਜਾਂ ਕਰਨਾ ਉਹਨਾਂ ਦੇ ਜ਼ੇਰੇ ਸਾਇਆ ਰਹਿਣਾ ਤੇ ਨਾਨੀਆਂ ਦਾਦੀਆਂ ਦੀਆਂ ਝੋਲੀਆਂ 'ਚ ਲੋਰੀਆਂ ਸੁਣਨਾ ਇਹ ਕਿਸਮਤ ਵਾਲਿਆਂ ਦੇ ਜਿਹੜਾ ਨਾ ਹੁੰਦਾ ਵੇ ਤੇ ਬਹੁਤ ਚੰਗਾ ਲੱਗਿਆ ਜੀ ਉਸਮਾ ਤੁਸੀਂ ਆਪਣੀ ਯਾਦ ਸ਼ੇਅਰ ਕੀਤੀ ਕਿ ਇੱਕੋ ਗਲੀ 'ਚ ਤੁਹਾਡਾ ਦਾਦਕੇ ਤੇ ਤੁਹਾਡੇ ਨਾਨਾ ਅੱਬੂ ਤੁਹਾਨੂੰ ਭਾਗ ਭਰੀ ਕਹਿੰਦੇ ਸਨ ਭਾਗ ਭਰੀ ਇੱਕ ਡਰਾਮਾ ਵੀ ਆਇਆ ਸੀ ਭਾਗ ਭਰੀ ਤੇ ਭਾਗ ਭਰੀ ਤੁਹਾਨੂੰ ਕਹਿੰਦੇ ਸਨ ਤੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ ਭਾਗ ਭਰੀਏ ਤੇਰਾ ਬਹੁਤ ਬਹੁਤ ਸ਼ੁਕਰੀਆ ਭਾਗ ਭਰੀ ਤੇ ਬਾਕੀ ਕੀ ਕਹਿੰਦੇ ਨੇ ਲਿਖਦੇ ਇਰਹਾ ਨੇ ਇੱਕ ਦਿਲ ਭੇਜ ਦਿੱਤਾ ਵੀ ਲੋ ਵੀ ਇਰਹਾ ਦਾ ਦਿਲ ਆ ਗਿਆ ਜੀ ਸਾਡੇ ਕੋਲ ਤੇ ਹਰਪ੍ਰੀਤ ਕੌਰ ਕਹਿੰਦੇ ਪਏ ਨੇ ਹੈਲੋ ਗੁੱਡ ਮਾਰਨਿੰਗ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਬੜੀ ਬਿਊਟੀਫੁਲ ਤੇ ਸ਼ੇਅਰਿੰਗ ਕੀਤੀ ਹੈ ਹਮੇਸ਼ਾ ਦੀ ਤਰ੍ਹਾਂ ਤੇ ਉਹਨਾਂ ਨੇ ਕਿਹਾ ਬੀਬਾ ਨੂਰ ਫਾਤਮਾ ਲੁਕਸ ਬੜੀ ਚੰਗੀ ਵੀ ਲੱਗਦੀ ਹੈ ਤੇ ਮੇਕਓਵਰ ਵੀ ਬੜਾ ਚੰਗਾ ਪਿਆ ਲੱਗਦਾ ਵੇ ਉਹਨਾਂ ਦਾ ਤੇ ਤੁਸੀਂ ਦੋਨਾਂ ਦਾ ਤੇ ਬੜੇ ਚੰਗੇ ਪਏ ਲੱਗਦੇ ਹੋ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੰਜੋਏ ਕਰੋ ਇਹਨਾਂ ਦਿਨਾਂ ਨੂੰ ਅੱਛੇ ਜਿਹੜੇ ਦਿਨ ਤੁਹਾਡੀ ਜ਼ਿੰਦਗੀ 'ਚ ਆ ਰਹੇ ਨੇ ਤੇ ਬਲੈਸਿੰਗ ਦਿੱਤੀਆਂ ਨੇ ਬਹੁਤ ਸ਼ੁਕਰੀਆ ਹਰਪ੍ਰੀਤ ਕਿ ਤੁਸੀਂ ਕੀ ਕਹਿੰਦੇ ਨੇ ਸਾਡੀ ਪਸੰਦ ਕੀਤਾ ਤੇ ਨੂਰ ਫਾਤਮਾ ਦੀ ਲੁੱਕ ਨੂੰ ਵੀ ਪਸੰਦ ਕੀਤਾ ਮੇਕਓਵਰ ਹੇਅਰ ਮੇਕਓਵਰ ਨੂੰ ਵੀ ਪਸੰਦ ਕੀਤਾ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ ਔਰ ਤੁਸੀਂ ਲਵਸ ਹਗਸ ਔਰ ਬਲੈਸਿੰਗ ਸਭ ਦਿੱਤੀਆਂ ਨੇ ਬਹੁਤ ਸ਼ੁਕਰੀਆ ਹਰਪ੍ਰੀਤ ਤੁਹਾਡੀ ਮੁਹੱਬਤਾਂ ਦਾ ਤੇ ਇਹਨਾਂ ਨੇ ਵੀ ਮਿੱਠੂ ਕਿਊਟ ਬੇਬੀ ਤੇ ਮਿੱਠੂ ਕਿਊਟ ਬੇਬੀ ਯਹਿਆ ਤੇ ਲਿਖ ਦਿੱਤਾ ਇਹਨਾਂ ਨੇ ਬਹੁਤ ਸ਼ੁਕਰੀਆ ਇਹਨਾਂ ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ अस्सलाम वालेकुम वालेकुम अस्सलाम शबीर हुसैन साहब तो कहते ने धूप छाँव का आलम रहा जुदाई न थी वो हम सफ़र था बड़ा भी ज़बरदस्त गाना है मैं तो गाने की जरूरत भी नहीं कर सकती इन्ना ज़बरदस्त गाना में
ਕਿ ਮੈਨੂੰ ਤੁਸੀਂ ਬੜਾ ਅੱਛਾ ਲਿਖਿਆ, ਲੇਕਿਨ ਯਕੀਨ ਮੰਨੋ ਕਿ ਮੈਂ ਬਿਲਕੁਲ ਨਹੀਂ ਉਹਦਾ ਅਦਾਇਗੀ ਕਰ ਸਕਦੀ ਜਿੰਨਾ ਅੱਛਾ ਗਾਇਆ ਗਿਆ ਵੇ ਨਾ। ਮੈਂ ਉਹਦਾ ਬਿਲਕੁਲ ਨਜ਼ਦੀਕ ਤਰੀਨ ਵੀ ਨਹੀਂ ਜਾ ਸਕਦੀ, ਵਰਨਾ ਮੈਂ ਗੁਨਗੁਨਾ ਦਿੰਦੀ। ਤੇ ਟੈਲੀਫੋਨ ਬੂਥ ਕਹ ਮੋਰੇ ਗਾਣਾ ਇਹੀ ਬਣਦਾ ਸੀ। ਟੈਲੀਫੋਨ ਦੇ ਮੋਰੇ ਇਹੀ ਗਾਣਾ ਬਣਦਾ ਸੀ। ਨਹੀਂ ਬਈ, ਟੈਲੀਫੋਨ ਦੇ ਮੋਰੇ ਹੋਰ ਵੀ ਕੋਈ ਗਾਣਾ ਬਣਦਾ ਸੀ। ਵਟ ਇਜ਼ ਮੋਬਾਈਲ ਨੰਬਰ, ਵਟ ਇਜ਼ ਡਾਇਲ ਨੰਬਰ, ਐਸਾ ਕਰਕੇ ਇੱਕ ਗਾਣਾ ਸੀ। ਤੇ ਉਹ ਇੱਕ ਇਹ ਵੀ ਹੋ ਸਕਦਾ ਸੀ, मेरे पिया गए रंगून किया है वहाँ से टेलीफोन, तुम्हारी याद सताती है, तुम्हारी याद सताती है, मेरे पिया गए रंगून किया है वहाँ से टेलीफोन। ਤੇ ਇਹ ਵੀ ਟੈਲੀਫੋਨ ਬੂਥ ਦੇ ਮੋਹਰੇ ਹੋ ਸਕਦਾ ਸੀ ਗਾਣਾ। ਤੇ ਉਹਨਾਂ ਨੇ ਕਿਹਾ ਰੈਸਪੀ ਤੇ ਹਰ ਘਰ ਦੀ ਆਪਣੀ ਹੁੰਦੀ ਹੈ। ਮੈਂ ਕੱਲ ਬਣਾਏ ਸੀ ਬਿਸਕੁਟ ਆਪਣੀ ਰੈਸਪੀ ਦੇ ਨਾਲ, ਤੇ ਵਾਹ ਵੀ ਵਾਹ, ਜ਼ਬਰਦਸਤ। ਤੁਹਾਨੂੰ ਬਿਸਕੁਟਾਂ ਦੀ ਕੋਈ ਤਸਵੀਰ ਹੀ ਭੇਜ ਦਿੰਦੇ ਤੁਸੀਂ ਕਿ ਤੁਸੀਂ ਕੀ ਸ਼ਾਹਕਾਰ ਤਖਲੀਕ ਕੀਤਾ। ਤੇ ਵਾਕਈ ਬਈ ਹਰ ਘਰ ਦੀ ਆਪਣੀ ਇੱਕ ਰੈਸਪੀ ਹੁੰਦੀ ਹੈ। 19-20 ਫਰਕ ਹੁੰਦਾ। ਤੁਸੀਂ ਜਿਹੜੀ ਰੈਸਪੀਆਂ ਦੇਖਦੇ ਹੋ, ਇੱਕ ਕੜੀ ਦੀ ਰੈਸਪੀ ਜਾਂ ਇੱਕ ਆਲੂ ਦੀ ਹਾਂਡੀ ਦੀ ਤੁਸੀਂ ਰੈਸਪੀ ਸਰਚ ਕਰਕੇ ਦੇਖ ਲਓ, ਹਰ ਇੱਕ ਦਾ ਥੋੜ੍ਹਾ ਬਹੁਤ ਫਰਕ ਹੋਏਗਾ, ਲੇਕਿਨ ਮਿਲਦੀਆਂ ਜੁਲਦੀਆਂ ਵੀ ਹੋਣਗੀਆਂ। ਲੇਕਿਨ ਕਿਸੇ 'ਚ ਕੋਈ ਮਸਾਲਾ ਐਡ ਕੀਤਾ ਗਿਆ, ਕਿਸੇ 'ਚ ਘੱਟ ਹੈ ਕੁਛ, ਲੇਕਿਨ ਹਰ ਘਰ ਦੀ ਇੱਕ ਅਲੱਗ ਰੈਸਪੀ। ਮੈਨੂੰ ਤਾਂ ਸਾਰੀਆਂ ਰੈਸਪੀਆਂ ਅੱਛੀਆਂ ਲੱਗਦੀਆਂ। ਮੈਂ ਕਦੀ ਕਿਸੇ 'ਤੇ ਤਨਕੀਦ ਨਹੀਂ ਕਰ ਰਹੀ ਇਸ ਤੋਂ ਕਿ ਉਹ ਨਾਨੀਆਂ ਦਾਦੀਆਂ ਦੇ ਜ਼ਮਾਨੇ ਦੇ ਚਲੇ ਆ ਰਹੇ। ਸਿਰਫ ਫਰਕ ਇਹ ਹੋ ਗਿਆ ਵੇ ਕਿ ਤੁਹਾਡੇ ਨਜ਼ਦੀਕ ਤਰੀਨ ਤੁਹਾਨੂੰ ਰੈਸਪੀ ਕਿਹੜੀ ਮਹਿਸੂਸ ਹੁੰਦੀ ਹੈ, ਕਿ ਵੀ ਸਾਡੇ ਟੇਸਟ ਦੇ ਨਜ਼ਦੀਕ ਤਰੀਨ ਕਿਹੜੀ ਹੈ। ਤੁਸੀਂ ਕਈ ਦੇਖਦੇ ਹੋ ਫਿਰ ਤੁਹਾਨੂੰ ਇੱਕ ਸਮਝ ਆਉਂਦੀ ਕਿ ਹਾਂ ਬਈ ਇਸ ਤਰ੍ਹਾਂ ਅਸੀਂ ਵੀ ਹਾਂਡੀ ਪਕਾਉਂਦੇ ਇਸ ਤਰ੍ਹਾਂ, ਉਹ ਫਿਰ ਸਮਝ ਆ ਜਾਂਦੀ ਹੈ, ਤੁਸੀਂ ਉਹ ਟਰਾਈ ਕਰ ਲੈਂਦੇ ਹੋ। ਤੇ ਇਸ ਤਰ੍ਹਾਂ ਰੈਸਪੀਆਂ ਤੇ ਸਾਰੇ ਮੁਖਤਲਿਫ ਲੋਕ ਔਰ ਮੁਖਤਲਿਫ ਕੁਛ ਲੋਕ ਤਾਂ ਐਸੇ ਹੁੰਦੇ ਨੇ ਜਿਹੜੇ ਅੱਜ ਪਹਿਲੇ ਜ਼ਮਾਨੇ 'ਚ ਇੰਨਾ ਨਹੀਂ ਸੀ, ਹੁਣ ਤਾਂ ਲੋਕ ਬੜੇ ਬੜੇ ਟਰਾਈ ਕਰਦੇ ਨੇ ਕਿ ਚਲੋ ਇਹ ਟਰਾਈ ਕਰਕੇ ਦੇਖੀਏ, ਇਹ ਚੀਜ਼ ਇਸ ਤਰ੍ਹਾਂ ਟਰਾਈ ਕਰੀਏ, ਤਾਂ ਬੜੀ ਅੱਛੀਆਂ ਚੀਜ਼ਾਂ ਬਣਦੀਆਂ। ਤੇ ਤੁਸੀਂ ਵੀ ਬਿਸਕੁਟ ਦੀ ਸਾਨੂੰ ਤਸਵੀਰ ਕਮ ਸੇ ਕਮ ਭੇਜ ਦਿੰਦੇ, ਕੱਲੇ ਕੱਲੇ ਤੁਸੀਂ ਖਾ ਲਏ ਬਿਸਕੁਟ ਬਣਾਏ ਵੀ ਤਾਂ ਖਾ ਵੀ ਲਏ, ਤੇ ਸਾਨੂੰ ਪੁੱਛਿਆ ਵੀ ਨਹੀਂ ਦੋਸਤਾਂ ਨੂੰ ਕਿ ਲੋ ਵੀ ਤੁਸੀਂ ਵੀ ਖਾਓ ਬਿਸਕੁਟ ਸਾਡੇ ਬਣਾਏ ਹੋਏ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਸਾਡੇ ਵਿਹੜੇ 'ਚ ਆਏ। ਤੇ ਨਾਹਿਦ ਮਹਿਮੂਦ ਕਹਿੰਦੇ ਪਏ ਨੇ ਅਸਲਾਮ ਅਲੈਕੁਮ ਬਾਜੀ, ਨਾਈਸ ਸ਼ੇਅਰਿੰਗ। ਬਹੁਤ ਸ਼ੁਕਰੀਆ ਨਾਹਿਦ। ਔਰ ਨਾਹਿਦ ਦੇ ਨਾਲ 2 ਜਿਹੜੇ ਨਾ ਹਾਰਟ ਭੇਜ ਦਿੱਤੇ ਨੇ ਸਾਨੂੰ, ਐਡੇ ਸੋਹਣੇ ਦਿਲ ਭੇਜੇ ਨੇ ਨਾਹਿਦ ਨੇ, ਵੀ ਗੱਲ ਹੀ ਛੱਡ ਦੇਵੋ। ਤੇ ਨਸੀਮਾ ਡਾਰ ਨੇ ਲਿਖਿਆ ਸਲਾਮ, ਨਾइस व्लॉग एंड ब्यूटीफुल प्लेस, बालों की कटिंग अच्छी थी। उन्होंने बालों की कटिंग भी पसंद आ गई है, तो उन्होंने भी 2 हार्ट भेज दिते ने। तो बई दिलों के तो लग गए ने साडे अगे ढेर। बहुत शुक्रिया नसीमा तुहाडी मुहब्बतां दा कि तुसी कटिंग नूं भी अच्छा मतलब अच्छी लगी तुहानूं, ते की कहंदे ने तुहानूं साडी शेयरिंग अच्छी लगी। बहुत शुक्रिया तुहाडी मुहब्बतां दा। ते बाकी इसबा शहजाद कहते पे ने हैलो हैलो इसबा, कैसे हो तुसी, ठीक हो। तो रोबलॉक्सर नसरीन कह रहे हैं कि अस्सलाम वालेकुम, आपने बताया नहीं कि नूर फातमा राफे कौन है। अच्छा जी, तुहानूं दस देनी राफे नूर फातमा कौन ने। तुसी की कहते ने नवे आए हो ना साडे विहड़े विच, हुण रले हो साडे नाल, ते तुहानूं इन्ना शायद पता नहीं है। नूर फातमा और राफे जड़े ने वो जो साडे की कहते ने पोता पोती, ग्रैंड सन और ग्रैंड चिल्ड्रन ने साडे। ते बई असी की कहते ने ਉਹਨਾਂ ਦੇ ਨਾਲ ਬਸ ਥੋੜ੍ਹਾ ਬਹੁਤ ਵਕਤ ਗੁਜ਼ਾਰ ਲੈਂਦੇ ਹਾਂ। ਬੱਚੇ ਜ਼ਿਆਦਾ ਬਿਜ਼ੀ ਹੁੰਦੇ ਨੇ ਇੱਥੇ, ਪੜ੍ਹਾਈ ਬਹੁਤ ਜ਼ਿਆਦਾ, ਜਿਵੇਂ ਤੁਸੀਂ ਹਾਈ ਸਕੂਲ 'ਚ ਜਾਂਦੇ ਹੋ ਨਾ, ਛੋਟੇ ਹੁੰਦੇ ਇੰਨੀ ਬਹੁਤ ਜ਼ਿਆਦਾ ਉਹ ਨਹੀਂ ਹੁੰਦੀ ਹੈ, ਲੇਕਿਨ ਜਿਵੇਂ ਹਾਈ ਸਕੂਲ ਬੱਚਾ ਜਾਂਦਾ ਹੋਵੇ ਬਸ ਵੀ ਉਹਦੀ ਪੜ੍ਹਾਈਆਂ ਦੇ ਢੇਰ ਲੱਗ ਜਾਂਦੇ ਨੇ। ਤੇ ਫਿਰ ਬੜੀ ਉਹਨੂੰ ਮਿਹਨਤ ਕਰਨੀ ਹੁੰਦੀ ਹੈ ਕਿ ਨੰਬਰ ਵਾਸਤੇ। ਜਿਸ ਤਰ੍ਹਾਂ ਬੱਚੇ ਸਾਰਾ ਦਿਨ ਬਿਜ਼ੀ ਰਹਿੰਦੇ ਨੇ, ਫਿਰ ਕੁਰਾਨ ਪਾਕ ਦੀ ਤਾਲੀਮ, ਫਿਰ ਇਸ ਤਰ੍ਹਾਂ ਫਿਰ ਉਹ ਲੱਗੇ ਰਹਿੰਦੇ ਨੇ। ਵੀਕਐਂਡ 'ਤੇ ਫਿਰ ਅਸੀਂ ਇਕੱਠੇ ਹੁੰਦੇ ਹਾਂ, ਬੈਠਦੇ ਹਾਂ, ਗੱਪਸ਼ਪ ਕਰਨੇ ਹਾਂ। ਤੇ ਨੂਰ ਫਾਤਮਾ ਤਾਂ ਬਈ ਬਚਪਨ ਤੋਂ ਜਿਹੜਾ ਨਾ ਮੇਰੀ ਗੋਦੀਆਂ 'ਚ ਹੀ ਖੇਲੀ ਹੈ ਤੇ ਐਡੀ ਵੱਡੀ ਹੋ ਗਈ ਹੈ। ਹੁਣ ਮੈਨੂੰ ਇਹੀ ਕਹਿੰਦੀ ਆ, ਮੈਂ ਕਹਿੰਦੀ ਨੂਰ ਫਾਤਮਾ ਤੇਰੇ ਵੱਡੇ ਹੋਣ ਦਾ ਇੱਕ ਨੁਕਸਾਨ ਹੋ ਗਿਆ। ਉਹ ਪੁੱਛਦੀ ਹੈ ਕੀ, ਤੇ ਮੈਂ ਕਹਿੰਦੀ ਆ ਕਿ ਵੀ ਨੂਰ ਫਾਤਮਾ ਮੈਨੂੰ ਹੁਣ ਤੂੰ ਮੇਰੀ ਝੋਲੀ 'ਚ ਪੂਰੀ ਨਹੀਂ ਆਉਂਦੀ। ਪਹਿਲੇ ਮੈਂ ਤੈਨੂੰ ਆਪਣੀ ਝੋਲੀ 'ਚ ਪਾ ਕੇ ਨਾ, ਤੇ ਮੈਂ ਲੋਰੀਆਂ ਵੀ ਦਿੱਤੀਆਂ, ਮੈਂ ਸੌਂ ਜਾਂਦੀ ਸੀ, ਮੇਰਾ ਖਹਿੜਾ ਨਹੀਂ ਛੱਡਦੀ ਹੁੰਦੀ ਸੀ, ਫਿਰ ਸੌਂ ਜਾਂਦੀ ਸੀ। ਫਿਰ ਮੈਂ ਜਿਹੜਾ ਨਾ ਉਹਨੂੰ ਉਤਾਰਨੀ ਹੁੰਦੀ ਸਾਂ, ਬਸ ਇਹਨੇ ਮੇਰੇ ਨਾਲ ਹੀ ਸੌਣਾ ਵੇ, ਤੇ ਮੇਰੇ ਨਾਲ ਹੀ ਉਹਨੇ ਕੀ ਕਹਿੰਦੇ ਨੇ ਖਾਣਾ ਖਾਣਾ ਵੀ, ਬਸ ਮੇਰੇ ਪਿੱਛੇ ਪਿੱਛੇ ਫਿਰਦੀ ਹੁੰਦੀ ਸੀ। ਤੇ ਬੜਾ ਸੀ, ਲੇਕਿਨ ਮੈਨੂੰ ਮੇਰੀ ਝੋਲੀ 'ਚ ਇਹਨੇ ਸੌਣਾ। ਔਰ ਡੇਲੀ ਮੈਨੂੰ ਕਹਾਣੀ ਸੁਣਾਉਣੀ ਸਾਂ। ਨੂਰ ਫਾਤਮਾ ਮੈਂ ਆਪਣੇ ਬੱਚਿਆਂ ਨੂੰ ਸ਼ਾਇਦ ਇੰਨੀਆਂ ਕਹਾਣੀਆਂ ਨਹੀਂ ਸੁਣਾਈਆਂ ਜਿੰਨੀਆਂ ਮੈਂ ਨੂਰ ਫਾਤਮਾ ਨੂੰ ਕਹਾਣੀਆਂ ਸੁਣਾਈਆਂ। ਤੇ ਮੈਂ ਸੋਚ ਰਹੀ ਹਾਂ ਕਾਸ਼ ਕਾਸ਼ ਕਾਸ਼
ਕਿ ਮੈਂ ਇੱਕ ਕਿਤਾਬ ਨਾਲ ਰੱਖ ਲੈਂਦੀ ਕਾਪੀ ਅਤੇ ਮੈਂ ਕਹਾਣੀਆਂ ਲਿਖਦੀ ਜਾਂਦੀ, ਜਿਹੜੀਆਂ ਮੈਂ ਇਹਦੇ ਵਾਸਤੇ ਸੋਚ ਕੇ ਇਹਨੂੰ ਸੁਣਾਈਆਂ, ਛੋਟੀਆਂ ਛੋਟੀਆਂ ਸਬਕ ਆਮੋਜ਼ ਕਹਾਣੀਆਂ, ਕਿ ਇਹਨੂੰ ਥੋੜ੍ਹਾ ਉਹ 'ਚ ਸਬਕ ਮਿਲੇ। ਬਸ ਆਪਣੇ ਦਿਮਾਗ ਤੋਂ ਹੀ ਮੈਂ ਕੱਢ ਲੈਂਦੀ ਸਾਂ ਕਹਾਣੀ, ਲੇਕਿਨ ਮੇਰਾ ਹੁੰਦਾ ਸੀ ਕਿ ਇਹਨੂੰ ਕੋਈ ਮੈਸੇਜ ਐਂਡ 'ਤੇ ਚੰਗਾ ਮਿਲੇ, ਕਿਸੇ ਦੀ ਹੈਲਪ ਕਰਨਾ, ਕਿਸੇ ਦੇ ਕੰਮ ਆਉਣਾ, ਸੱਚ ਬੋਲਣਾ ਅਤੇ ਚੋਰੀ ਨਾ ਕਰਨਾ। ਇਸ ਛੋਟੀ ਛੋਟੀ ਮੈਂ ਕਹਾਣੀਆਂ ਬਣਾ ਕੇ ਨਾ ਆਪਣੇ ਕੋਲੋਂ ਹੀ, ਫਿਰ ਜਿਵੇਂ ਮੈਂ ਕਹਾਣੀਆਂ ਮੈਂ ਰਾਤੀ रोज़ लेट के कहती सी दादा ही मुझे कहानी सुना दे। मैं कहते चल भी, फिर मैं कहते एक लड़की होती थी, फर्म पहुँची सी, उस लड़की का नाम क्या है, ओए होए होए रब्बा, उस लड़की का नाम ही फटाफट मैंने सोचना पैंदा सी, फिर मैं कोई भी एक नाम लै देनी हुंदी सा। फिर अच्छा ठीक है, फिर अब आगे सुनाए, फिर लड़की इस तरह करती सी, इस तरह करती सी वो लड़की ये वो, फिर इस तरह करके मैनू स्टोरियां सुनानी सा। ते नूर फातिमा बड़ी स्टोरी मैं बचपन सुनाइयां ने कहानियां, ਤੇ ਉਹ ਫਿਰ ਕੀ ਕਹਿੰਦੇ ਨੇ ਬੜਾ ਕੀ ਕਹਿੰਦੇ ਇਹਨੇ ਇੰਜੋਏ ਕੀਤਾ ਆਪਣੇ ਉਸ ਨੂੰ। ਅਤੇ ਹੁਣ ਵੱਡੀ ਹੋ ਗਈ ਹੈ ਅਤੇ ਹੁਣ ਐਵੇਂ ਕਿ ਸਾਰੇ ਸਟੋਰੀਆਂ ਦੀ ਉਹ ਤਾਂ ਨਹੀਂ ਰਹੀ ਹੈ, ਪਰ ਐਵੇਂ ਕਿ ਸਾਡੀ ਅੱਛੀ ਗੱਪਸ਼ਪ ਚੱਲਦੀ ਹੈ। ਕਦੀ ਕਦੀ ਉਹ ਮੇਰਾ ਫੇਸ਼ੀਅਲ ਵੀ ਕਰ ਦਿੰਦੀ ਹੁੰਦੀ, ਕਦੀ ਬਹੁਤ ਮੂਡ ਵਿੱਚ ਹੋਵੇ ਅਤੇ ਕਹਿੰਦੀ ਬਹੁਤ ਸਾਲ 'ਚ ਕੋਈ ਇੱਕ ਦਿਨ ਐਸਾ ਆਉਂਦਾ ਜ਼ਿੰਦਗੀ ਵਿੱਚ, ਸਾਲ ਵਿੱਚ, ਪੂਰੇ ਸਾਲ 'ਚ ਜਿੱਧਰੋਂ ਕਹੇਗੀ ਦਤਾਈ ਮੈਂ ਆਪਕੋ ਫੇਸ਼ੀਅਲ ਕਰ ਦੂੰ, ਮੈਂ ਕਹਿੰਦੀ ਚੱਲ ਕਰ ਦੇ ਵੀ, ਮੈਨੂੰ ਹੋਰ ਕੀ ਚਾਹੀਦਾ ਹੋਵੇ। ਅਤੇ ਇਸ ਤਰ੍ਹਾਂ ਫਿਰ ਸਾਡੀ ਨਾਲ ਚੱਲਦੀ ਰਹਿੰਦੀ ਹੈ ਗੱਪਸ਼ਪ ਵੀ। ਔਰ ਉਹ ਹੇਅਰ ਕਟਿੰਗ ਲਈ ਜਦੋਂ ਵੀ ਜਾਂਦੀ ਹੈ ਨਾਲ, ਫਿਰ ਮੈਨੂੰ ਵੀ ਲੈ ਜਾਂਦੀ। ਮੈਂ ਕਹਿੰਦੀ ਜਦੋਂ ਤੂੰ ਆਪਣਾ ਟਾਈਮ ਲਵੇ ਅਤੇ ਮੈਨੂੰ ਵੀ ਲੈ ਚਲੀ ਬਈ। ਕੱਲਿਆਂ ਨਾ ਜਾਣਾ ਸਾਡੇ ਨਾਲ ਨਾਲ ਚੱਲੋ ਜੀ, ਅਤੇ ਕੱਲਿਆਂ ਨੂੰ ਮੈਂ ਜਾਣ ਨਹੀਂ ਦਿੰਦੀ, ਮੈਂ ਕਹਿੰਦੀ ਮੈਨੂੰ ਵੀ ਨਾਲ ਲੈ ਲਈ, ਅਤੇ ਫਿਰ ਮੇਰੀ ਵੀ ਥੋੜ੍ਹੀ ਜਿਹੀ ਕਟਿੰਗ ਹੋ ਜਾਏਗੀ, ਜਿਹੜੇ ਬਹਾਨੇ ਸਾਡੀ ਵੀ ਘਣੀ ਸ਼ੋਸ਼ਾ ਹੋ ਜਾਏਗੀ। ਇਸ ਤਰ੍ਹਾਂ ਨੂਰ ਫਾਤਮਾ ਜਿਹੜੀ ਹੈ ਪਹਿਲੀ ਸਾਡੀ ਸੀ, ਸਮਝੋ ਪੋਤੀ ਸੀ, ਅੱਲਾ ਪਾਕ ਨੇ ਦਿੱਤੀ, ਬੇਟੀ ਦਿੱਤੀ, ਅਤੇ ਉਹ ਸਾਡੇ ਘਰ 'ਚ ਬੜੀਆਂ ਰੌਣਕਾਂ, ਅਤੇ ਅੱਜ ਤੱਕ ਉਹਦੀ ਜਿਹੜੀ ਰੌਣਕ ਬਰਕਰਾਰ ਹੈ। ਔਰ ਕੀ ਕਹਿੰਦੇ ਨੇ ਨੂਰ ਫਾਤਮਾ ਜਿਹੜੀ ਹੈ ਨਾ, ਵਨ ਐਂਡ ਓਨਲੀ ਸਾਡੇ ਘਰ ਦੀ ਬੇਟੀ ਹੈ। ਅਤੇ ਉਹ ਬਾਕੀ ਸਾਰੇ ਮੁੰਡੇ ਨੇ, ਸਾਰਿਆਂ ਦੀ ਭੈਣ ਹੈ, ਅਤੇ ਬੜੇ ਸਾਰੇ ਹੈਪੀ ਰਹਿੰਦੇ ਨੇ ਸਾਰਿਆਂ ਦੇ ਨਾਲ। ਅਤੇ ਉਹਨਾਂ ਨੇ, ਨਸਰੀਨ ਨੇ ਲਿਖਿਆ ਹਾ तो बड़ा हासा आया भी ये नसरीन ने, तो हस के दोरी हो गई नसरीन। तो कि ये जो जरा तुसी गंजिया वाला टिंड वाला सुनाया ना, असी भी शादी ब्याह से गाने होने सब। तो उन्होंने भी अगों एक टप्पा लिखिया, लेकिन मैनू ज़ारे रोमन उर्दू च लिखिया गया ना, तो मैनू स्पैलिंग के हिसाब ना एंड का समझ नहीं आ रहा कि कुछ लफ्ज़ ना कि वो की लिखे गए ने, कि मैनू वरना मैं तुहानू गुनगुना के सुना देंदी ए वाला टप्पा भी तुहानू। कि टप्पे तो साढ़े बचपन की यादां दे बड़े बई अनमोल जिहड़ा ना वो हिस्सा वे, कि शादी ब्याह ते जदों टप्पे ही गाए जाते सन, उदों इस तरह नहीं सी कि कहते ने तुसी डैक ला लो, गाने सुन लो। उदों टप्पे और गाने शादी ब्याह के हवाले नाल उही गाए जाते सन, कुड़ियां खुद आवाज़ कढ़दियां सन, विच कोई वड्डियां औरतां भी नाल रल जांदियां सन, ते इस तरह बोलियां, टप्पे, गाने, तो फिर यही चलदा सी। ते बहुत अच्छा टाइम सी कि जदों दरी विछ जांदी सी ते ढोलकी शुरू हो जाती सी। तो बहुत शुक्रिया नसरीन तुहाडा, मैनू अगर समझ मैं पढ़न की कोशिश करांगी दोबारा तो इनू, ते जे मैनू समझ आ गई ना तो मैं गुनगुना देवांगी। टप्पा गाना मेरे वास्ते कोई मसला नहीं रहिंदा, बस मैं टप्पे के अल्फाज आने चाहिए ने। तो बाकी लिखिया है सुलत हुसैन ने लिखिया है कि बड़ा ज़बरदस्त उन्होंने लिखिया है। तो नाल जड़ा लाइबा ने भी बई दिल भेज दिते ने 4, लो बई 4 दिल आ गए जे लाइबा वालों। तो असी की कहते ने असी सारिਆਂ ਦਾ शुक्रिया अदा करने कि सारे की कहते साढ़े विहड़े 'ਚ तुसीं आंदे हो तो रौनक लग जाती है। तो चलो जी थोड़ी जी असी गल कर लेने। कल मैं तुहानूं किहा सी फिर नीचे हो गया वे, थोड़ी जी मैं गल कर लैनी आ उस हवाले के नाल कि मैं तो कल तुहानूं कहा सी कि जो रिश्ता देखण किस तरह जाते सन लोग बच्चियां। अजकल तो बच्ची ज़्यादातर है आके अपना मैच खुद तलाश करते हैं। हुण पेरेंट्स से भी घट ही जरा गल रह गई है, हले भी कैसे लोग है ने बच्चे ਜਿਹੜੇ पेरेंट्स ते छड्डदे ने कि नहीं बड़ा बच्चे बच्चियां कहते हैं सानूं अपने जहन के हिसाब के नाल ना जीवन साथी चाहिदा वे, असी जिद्दां साडा दिमाग मैच करे। भी साडा तो जहन जिहड़ा नहीं भी मैच करदा सी, जिहदे लड़ ला दिंदे सर माँ प्यो कहते चलो भी तुहाडा तो हो गया जे खाना पूरी हो गई चलो। तो वो की कहते हैं जो भी की कहते हैं माँ बाप वो कहते हैं लड़ ला देंदे सन। तो उस जमाने के अनोखे जमाने सन कि जो क्या कहते हैं शादी एक जुआ कहा जाता सी ना, तो जुए का उदों ही पता चलता सी जदों या तो वोटी ऐसी खतरनाक आ जाती सी कि बई वो दुल्हा बेचारा छुपदा फिरदा सी उहदे कोलों, ते या फिर वो दुल्हा एडा खतरनाक हुंदा सी, कुड़ी छुपदी फिरदी सी कि या अल्लाह ਇਹ ਕਿਹੜੇ ਦਿਓ ਦੇ ਪੱਲੇ ਪਾ ਦਿੱਤਾ ਮੈਨੂੰ। ਤੇ
ਇਸ ਤਰ੍ਹਾਂ ਕੀ ਕਹਿੰਦੇ ਨੇ ਸ਼ਾਦੀਆਂ ਹੋ ਜਾਂਦੀਆਂ ਸਨ, ਇਸ ਤਰ੍ਹਾਂ ਨਿਭ ਵੀ ਜਾਂਦੀਆਂ ਸਨ। ਮਾਂ ਬਾਪ ਦੇ ਉਹਦੀ ਵਜ੍ਹਾ ਦੇ ਨਾਲ ਇਹ ਸੀ ਕਿ ਦੁਨੀਆਦਾਰੀ ਦੇਖੀ ਜਾਂਦੀ ਸੀ, ਬਹੁਤ ਜ਼ਿਆਦਾ ਲਾਲਚ ਨਹੀਂ ਸੀ। ਮਜ਼ਾਕ ਦੀ ਹੱਦ ਤੱਕ ਮੈਂ ਗੱਲ ਕਰ ਰਹੀ ਸਾਂ ਕਿ ਪੈਰੈਂਟਸ ਨੂੰ ਹੀ ਇਖਤਿਆਰ ਹੁੰਦਾ ਸੀ। ਉਸ ਤੋਂ ਪਹਿਲੇ ਦਾ ਜਿਹੜਾ ਜ਼ਮਾਨਾ, ਜਿਹੜਾ ਅੰਮਾ ਜੀ ਮੈਨੂੰ ਕਹਾਣੀਆਂ ਸੁਣਾਉਂਦੇ ਸਨ, ਅੰਮਾ ਜੀ ਕਹਿੰਦੇ ਸਨ ਕਿ ਵੀ ਸਾਡੇ ਜ਼ਮਾਨੇ 'ਚ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਦਾਦਾ ਦਾਦੀ ਨਾਨਾ ਨਾਨੀ ਰਿਸ਼ਤੇ ਤੈਅ ਕਰ ਜਾਂਦੇ ਹੁੰਦੇ ਸਨ, ਕਿ ਬੱਚਿਆਂ ਦੇ ਬੱਚੇ ਹੁੰਦੇ ਸਨ ਆਪਸ 'ਚ ਹੀ ਭੈਣਾਂ ਭਰਾ ਰਿਸ਼ਤੇ ਕਰ ਲੈਂਦੇ ਹੁੰਦੇ ਸਨ ਜ਼ਿਆਦਾਤਰ। ਅਤੇ ਉਹ ਵੱਡੇ ਹੀ ਸਿਆਣੇ ਕਹਿ ਜਾਂਦੇ ਹੁੰਦੇ ਸਨ ਵੀ ਅਸੀਂ ਨਹੀਂ ਰਹਿਣਾ, ਫਲਾਣੇ ਦਾ ਮੁੰਡਾ ਅਤੇ ਫਲਾਣੇ ਦੀ ਕੁੜੀ, ਫਲਾਣੇ ਦੀ ਕੁੜੀ ਅਤੇ ਫਲਾਣੇ ਦਾ ਮੁੰਡਾ, ਇਸ ਤਰ੍ਹਾਂ ਰਿਸ਼ਤੇ ਤੈਅ ਕਰ ਦਿੰਦੇ ਸਨ ਬੜੇ, ਕਿ ਬਈ ਤੁਸੀਂ ਆਪਸ 'ਚ ਇਸ ਤਰ੍ਹਾਂ ਕਰ ਲਈਓ। ਅਤੇ ਉਹ ਫਿਰ ਮਾਂ ਬਾਪ ਜਿਹੜਾ ਉਹ ਵੀ ਆਪਣੇ ਬੱਚਿਆਂ ਦੀ ਇਸ ਤਰ੍ਹਾਂ ਹੀ ਕਰਦੇ ਸਨ। ਬੱਚੇ ਵੀ ਫਿਰ ਮਨੋ ਮਨ ਉਸ ਗੱਲ ਨੂੰ ਮੰਨ ਲੈਂਦੇ ਸਨ ਕਿ ਠੀਕ ਹੈ ਜੀ, ਸਾਡੇ ਵੱਡਿਆਂ ਨੇ ਤੈਅ ਕੀਤਾ ਵੀ ਤਾਂ ਠੀਕ ਹੈ, ਬਿਸਮਿਲ੍ਲਾ ਕਰਾਂ, ਉਹ ਬਿਸਮਿਲ੍ਲਾ ਕਰਾਂ, ਅਤੇ ਬਿਸਮਿਲ੍ਲਾ ਕਰ ਲੈਂਦੇ ਹੁੰਦੇ ਸਨ। ਫਿਰ ਥੋੜ੍ਹਾ ਜ਼ਮਾਨਾ ਚੇਂਜ ਹੋਇਆ ਕਿ ਚਲੋ ਨਹੀਂ ਤੇ ਦੇਖ ਕੇ ਕਰਨਾ ਵੀ ਪੈਰੈਂਟਸ ਨੇ, ਕਿਤੇ ਅਗਰ ਫੈਮਿਲੀ 'ਚ ਨਹੀਂ ਮੌਜੂਦ ਕੋਈ ਰਿਸ਼ਤਾ ਅਤੇ ਫਿਰ ਦੇਖਣ ਦਿਖਾਉਣ ਦਾ ਸਿਲਸਿਲਾ ਜਾਰੀ ਹੁੰਦਾ ਸੀ, ਸ਼ੁਰੂ ਹੁੰਦਾ ਸੀ। ਪਰ ਉਸ ਜ਼ਮਾਨੇ 'ਚ ਵੀ ਲੋਕ ਜ਼ਿਆਦਾਤਰ ਇਸ ਤਰ੍ਹਾਂ ਕਰਦੇ ਕਿ ਸ਼ਾਦੀਆਂ 'ਤੇ ਬੱਚੀਆਂ ਨੂੰ ਦੇਖ ਲਿਆ ਜਾਂਦਾ ਸੀ, ਜਾਂ ਕਿਸੇ ਫੌਤਗੀ ਦੇ ਮੌਕੇ 'ਤੇ ਬੱਚੀਆਂ ਕਿਤੇ ਇਕੱਠੇ ਹੋਏ ਨੇ, ਕਿਸੇ ਕੁੜੀ 'ਤੇ ਨਜ਼ਰ ਪੈ ਗਈ, ਕੋਈ ਸ਼ਾਦੀ ਹੈ ਅਤੇ ਪੁੱਛ ਲਿਆ ਬਈ ਇਹ ਕਿਹਨਾਂ ਦੀ ਬੱਚੀ ਹੈ, ਕਿਸ ਤਰ੍ਹਾਂ ਵੀ ਥੋੜ੍ਹੀ ਤਹਿਕੀਕਾਤ ਕਰ ਲਈ, ਪਤਾ ਕਰ ਲਿਆ। ਜਦੋਂ ਤਸੱਲੀ ਹੋ ਗਈ ਕਿ ਹਾਂ ਵੀ ਠੀਕ ਲੋਕ ਨੇ ਸਭ, ਅਤੇ ਕੋਈ ਜਾਣ ਪਛਾਣ ਵਾਲਾ ਹੈਗਾ ਵੀ, ਕੋਈ ਜਾਣਦਾ ਹੈ ਕਿਸੇ ਨੂੰ, ਅਤੇ ਫਿਰ ਉੱਥੇ ਰਿਸ਼ਤਾ ਲੈ ਕੇ ਜਾਇਆ ਜਾਂਦਾ ਸੀ। ਇਸ ਤਰ੍ਹਾਂ ਲੋਕ ਚਾਹ ਪੀਣ ਵਾਸਤੇ, ਖਾਣੇ ਖਾਣ ਵਾਸਤੇ ਔਰ ਜਾ ਕੇ ਅੱਛੇ ਉਹ ਕਰਨ ਵਾਸਤੇ ਬੱਚੀਆਂ ਨੂੰ ਰਿਜੈਕਟ ਨਹੀਂ ਕਰਦੇ ਸਨ ਜਾ ਕੇ। ਫਿਰ ਜੋ ਜਾਂਦੇ ਸਨ ਤਾਂ ਇਸ ਨੀਅਤ ਦੇ ਨਾਲ ਜਾਂਦੇ ਸਨ। ਔਰ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ ਕਿ ਜ਼ਿਆਦਾਤਰ ਔਰਤਾਂ ਹੀ ਘਰ ਦੀਆਂ ਦੇਖਦੀਆਂ ਹੁੰਦੀਆਂ ਸਨ ਬੱਚੀ ਨੂੰ ਜਾ ਕੇ, ਮਰਦ ਹਜ਼ਰਾਤ ਅਲੱਗ ਹੀ ਬੈਠਦੇ ਸਨ। ਜਾ ਕੇ ਬੱਚੀ ਨੇ ਆ ਕੇ ਚਲੋ ਸਲਾਮ ਕਰ ਦਿੱਤਾ ਸਾਰਿਆਂ ਨੂੰ, ਬਾਕੀ ਫਿਰ ਔਰਤਾਂ ਨੇ ਬੈਠ ਕੇ ਕਰਨਾ, ਫਿਰ ਔਰਤਾਂ ਹੀ ਕਰਦੀਆਂ ਸਨ ਕਿ ਵੀ ਉਹਨਾਂ ਦਾ ਘਰ ਦਾ ਸਲੀਕਾ ਦੇਖਿਆ, ਉਹਨਾਂ ਦੀ ਮਾਂ ਨਾਲ ਗੁਫ਼ਤਗੂ ਕੀਤੀ, ਉਹਨਾਂ ਦਾ ਘਰ ਦਾ ਇੱਕ ਨਜ਼ਰ ਮਾਰੀਏ, ਉਹ ਵੀ ਪਤਾ ਚੱਲ ਜਾਂਦਾ ਹੁੰਦਾ ਸੀ ਕਿ ਹਾਂ ਵੀ ਰਹਿਣ ਸਹਿਣ ਦੇ ਕੈਸੇ ਲੋਕ ਨੇ ਔਰ ਕੀ ਇਹਨਾਂ ਦਾ ਹਿਸਾਬ ਕਿਤਾਬ ਹੈ। ਬੰਦੇ ਬੰਦਿਆਂ ਨੂੰ ਜੱਜ ਕਰਦੇ ਸਨ, ਔਰਤਾਂ ਔਰਤਾਂ 'ਚ ਜਾ ਕੇ ਜੱਜ ਕਰਦੀਆਂ ਸਨ। ਅਤੇ ਫਿਰ ਇਸ ਤਰ੍ਹਾਂ ਜ਼ਿਆਦਾਤਰ ਉਹ ਰਿਸ਼ਤਾ ਤੈਅ ਹੋ ਜਾਂਦਾ ਸੀ, ਕਿ ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਸੀ, ਕਿਉਂਕਿ ਕੁਛ ਲੋਕ ਅੱਲਾਹ 'ਤੇ ਵੀ ਤਵੱਕਲ ਕਰਦੇ ਸਨ ਕਿ ਵੀ ਠੀਕ ਹੈ, ਜੋ ਅਸੀਂ ਦੇਖ ਸਕਦੇ ਹਾਂ ਦੇਖਿਆ, ਬਾਕੀ ਨਸੀਬ ਹੈ। ਔਰ ਫਿਰ ਸ਼ਰਾਫਤ ਸਭ ਤੋਂ ਜ਼ਿਆਦਾ ਜੋ ਦੇਖੀ ਜਾਂਦੀ ਸੀ ਨਾ ਚੀਜ਼, ਉਹ ਸ਼ਰਾਫਤ ਦੇਖੀ ਜਾਂਦੀ ਸੀ ਕਿ ਸ਼ਰੀਫ ਲੋਕ ਨੇ ਅਤੇ ਬਸ ਬਈ ਰਿਸ਼ਤਾ ਇੱਥੇ ਕਰ ਦੇਵੋ, ਕਿ ਬਈ ਘੱਟ ਖਾ ਲੇਗੀ ਸਾਡੀ ਬੱਚੀ, ਪਰ ਸ਼ਰੀਫ ਲੋਕ ਨੇ, ਉਹਨਾਂ ਦੇ ਘਰ ਇੱਜ਼ਤ ਮਿਲੇਗੀ ਉਹਨੂੰ। ਅਤੇ ਸਭ ਤੋਂ ਜ਼ਿਆਦਾ ਸ਼ਰਾਫਤ ਦੇਖੀ ਜਾਂਦੀ ਸੀ। ਕੋਈ ਕਿਸੇ ਦਾ ਘਰ, ਕਿਸੇ ਦਾ ਬੰਗਲਾ, ਕਿਸੇ ਦੀ ਗਾੜੀ ਨਾ ਲੋਕਾਂ ਕੋਲ ਨਹੀਂ ਹੁੰਦੀਆਂ ਸਨ, ਨਾ ਲੋਕ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਦੇਖਦੇ ਸਨ। ਲੋਕ ਕਹਿੰਦੇ ਸਨ ਵੀ ਸ਼ਰਾਫਤ ਅਸੀਂ ਦੇਖਣੀ, ਵੀ ਖਾਨਦਾਨੀ ਲੋਕ ਹੋਣ। ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ, ਅੰਮਾ ਜੀ ਮੈਨੂੰ ਦੱਸਦੇ ਨੇ ਕਿ ਜਦੋਂ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਬਾਜ਼ ਦਫਾ ਕਿਸੇ ਦੇ ਘਰ ਜਾਂਦੇ ਜਾਂਦੇ ਨਜ਼ਰ ਮਾਰ ਜਾਣੀ ਕਿ ਵੀ ਅਸੀਂ ਇੱਥੋਂ ਲੰਘ ਨਹੀਂ ਪਏ ਸਾਂ, ਕਿ ਪਾਣੀ ਪਿਲਾ ਦੇਵੋ ਸਾਨੂੰ। ਉਹ ਜੇ ਕਿਸੇ ਨੇ ਰਿਸ਼ਤਾ ਦੱਸਣਾ ਨਾ, ਉਸ ਰਿਸ਼ਤੇ ਵਾਲੇ ਦੇ ਨਾਲ ਚੱਲ ਜਾਣਾ, ਲੇਕਿਨ ਬਹਾਨੇ ਦੇ ਨਾਲ ਕਿਸੇ ਦੇ ਘਰ ਜਾਇਆ ਜਾਂਦਾ ਸੀ ਕਿ ਇੱਥੇ ਆਏ ਸਾਂ ਤੁਹਾਡੇ ਪਿੰਡ, ਕਿ ਪਾਣੀ ਪਿਲਾ ਦੇਵੋ, ਪਿਆਸ ਲੱਗੀ। ਉਹ ਲੋਕਾਂ ਨੇ ਪਾਣੀ ਸ਼ਾਣੀ ਹਰ ਕੋਈ ਪਿਲਾ ਦਿੰਦਾ ਸੀ, ਦਰਵਾਜ਼ੇ ਖੁੱਲ੍ਹੇ ਹੁੰਦੇ ਸਨ, ਕੋਈ ਗੈਰ ਵੀ ਆ ਜਾਂਦਾ ਸੀ ਅਤੇ ਜੀ ਪਾਣੀ ਪਿਲਾ ਦਿਓ। ਪਾਣੀ ਥੋੜ੍ਹੀ ਦੇਰ ਬੈਠੇ, ਪਾਣੀ ਸ਼ਾਣੀ ਪੀਤਾ, ਅਸੀਂ ਫਲਾਣੇ ਦੇ ਘਰ ਆਏ ਸਾਂ, ਇਸ ਤਰ੍ਹਾਂ ਉਹ ਥੋੜ੍ਹੀ ਜਿਹੀ ਨਜ਼ਰ ਮਾਰ ਲਈ, ਜੇ ਸਮਝ ਆ ਗਿਆ ਤਾਂ ਠੀਕ ਹੈ। ਪਰ ਇਸ ਤਰ੍ਹਾਂ ਲੋਕ ਨਹੀਂ ਅੱਜ ਜਿਹੜਾ ਸਿਲਸਿਲਾ ਚੱਲ ਰਿਹਾ ਨਾ ਰਿਸ਼ਤੇ ਦੇਖਣ ਦਾ, ਉਹ ਬਹੁਤ ਜ਼ਿਆਦਾ ਮਤਲਬ ਖਤਰਨਾਕ ਹੱਦ ਤੱਕ ਜਿਹੜਾ ਨਾ ਵਬਾ ਫੈਲ ਗਈ ਹੈ ਕਿ ਲੋਕ ਇਤਲਾ ਕਰਕੇ ਜਾਂਦੇ ਨੇ, ਫਿਰ ਘਰ ਵਾਲੇ ਵੀ ਇਹਤਮਾਮ ਕਰਦੇ ਨੇ, ਫਿਰ ਬੱਚੀ ਸਾਹਮਣੇ ਆਉਂਦੀ ਹੈ, ਫਿਰ ਉਹ ਸਭ ਕਹਿੰਦਾ, ਫਿਰ ਉਹ ਇੱਕ ਰਿਜੈਕਸ਼ਨ ਆ ਜਾਂਦੀ ਹੈ। ਉਹ ਫਿਰ ਬੜਾ ਇਹ ਸਿਲਸਿਲਾ ਗਲਤ ਲੱਗਦਾ ਵੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਹਿਲੇ ਤੁਸੀਂ ਆਪਣੇ ਇੱਧਰ ਉੱਧਰੋਂ ਕਿਤੋਂ ਦੇਖ ਲਵੋ, ਕਿਸੇ ਬਹਾਨੇ ਨਾ ਕਰ, ਉਹ ਜ਼ਿਆਦਾ ਅੱਛਾ ਤਰੀਕਾ ਸੀ। ਲੇਕਿਨ ਮੇਰੇ ਜ਼ਮਾਨੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਨੇ, ਅਤੇ ਹੁਣ ਤਾਂ ਬਹੁਤ ਰਿਸ਼ਤਾ ਕਰਾਉਣ ਵਾਲੇ ਵਿੱਚ ਆ ਗਏ ਨੇ, ਐਸੀ ਉਹ ਐਪਸ ਬਣ ਗਈਆਂ ਨੇ ਕਿ ਲੋਕ ਉੱਥੇ ਤੁਸੀਂ ਜਾ ਕੇ ਆਪਣਾ ਮਨਪਸੰਦ ਰਿਸ਼ਤਾ ਲੱਭੋ। ਲੇਕਿਨ ਉਹਦੇ ਵਿੱਚ ਫਿਰ ਵੀ ਜਿਹੜਾ ਨਾ ਡਾਊਟ ਹੁੰਦਾ ਵਾ। ਪਹਿਲੇ ਮੇਰਾ ਆਪਣਾ ਖਿਆਲ ਹੈ, ਜ਼ਾਤੀ ਖਿਆਲ, ਕਿ ਜਿਹੜੇ ਮਾਂ ਬਾਪ ਕਰਦੇ ਸਨ ਨਾ ਰਿਸ਼ਤਾ, ਕਿ ਦੇਖ ਕੇ ਕਰਕੇ ਤਸੱਲੀ ਕਰਕੇ, ਉਹ ਜ਼ਿਆਦਾ ਅੱਛਾ ਹੁੰਦਾ ਸੀ। ਕਿਉਂਕਿ ਕਿਸੇ ਨੂੰ 4 ਦਿਨ ਇੱਕ ਦਫਾ ਜਾ ਕੇ ਤੁਸੀਂ ਕਿੰਨਾ ਕੁ ਦੇਖ ਸਕਦੇ ਹੋ। ਪਹਿਲੇ ਜ਼ਮਾਨਿਆਂ 'ਚ ਇਹ ਹੁੰਦਾ ਸੀ ਕਿ ਲੋਕ ਕਿਤੋਂ ਨਾ ਕਿਤੋਂ ਪਤਾ ਕਰਵਾ ਲੈਂਦੇ ਹੁੰਦੇ ਸਨ। ਰਿਸ਼ਤਾ ਆਉਂਦਾ ਸੀ ਔਰ ਫਿਰ ਕਿਸੇ ਭੈਣ ਭਰਾ ਨੂੰ ਇੱਧਰੋਂ ਉੱਧਰੋਂ ਲੈ ਕੇ ਫਿਰ ਵਾਕਫੀਅਤ ਕੱਢੀ ਜਾਂਦੀ ਸੀ ਔਰ ਉਹਦਾ ਕਨਫਰਮ ਕੀਤਾ ਜਾਂਦਾ ਸੀ। ਹੁਣ ਲੋਕ ਜਗ੍ਹਾ ਜਗ੍ਹਾ ਬੈਠੇ ਨੇ, ਕਿਸੇ ਨੇ ਕਿਸੇ ਦੇ ਥਰੂ ਕਰ ਲਿਆ, ਜਾਂ ਥੋੜ੍ਹੀ ਜਿਹੀ ਦੇਰ ਮੁਲਾਕਾਤ ਦਾ ਰਿਸ਼ਤਾ ਹੋ ਗਿਆ, ਅਤੇ ਅੰਦਰੋਂ ਫਿਰ ਬੜੇ ਮਸਾਇਲ ਨਿਕਲ ਆਉਂਦੇ ਨੇ। ਅਤੇ ਇਸ ਤੋਂ ਹੀ ਰਿਸ਼ਤਾ ਕਰਨਾ ਹੁਣ ਬਹੁਤ ਜ਼ਿਆਦਾ ਪ੍ਰੋਬਲਮ
ਹੋ ਗਿਆ ਵੇ। ਪਹਿਲੇ ਲੋਕ ਇੰਨੇ ਜ਼ਿਆਦਾ ਮੇਰਾ ਖਿਆਲ ਮਸਾਇਲ ਦਾ ਸ਼ਿਕਾਰ ਨਹੀਂ ਹੁੰਦੇ ਸਨ। ਰਿਸ਼ਤਾ ਲੱਭਣਾ ਫਿਰ ਹਮੇਸ਼ਾ ਹੀ ਮਾਂ ਬਾਪ ਵਾਸਤੇ ਇੱਕ ਮਰਹਲਾ ਹੁੰਦਾ ਸੀ, ਐਸੀ ਗੱਲ ਨਹੀਂ ਹੈ ਕਿ ਬਿਲਕੁਲ ਹੀ, ਪਰ ਐਵੇਂ ਕਿ ਫਿਰ ਵੀ ਇੰਨੇ ਮੁਸ਼ਕਿਲ ਹਾਲਾਤ ਨਹੀਂ ਸਨ ਜਿੰਨਾ ਅੱਜ ਕੱਲ੍ਹ। ਹਰ ਘਰ 'ਚ ਲੜਕੀ ਵੀ ਮੌਜੂਦ ਹੈ, ਹਰ ਘਰ 'ਚ ਲੜਕਾ ਵੀ ਮੌਜੂਦ ਹੈ, ਲੇਕਿਨ ਲੜਕੇ ਵਾਲੇ ਵੀ ਕਹਿੰਦੇ ਨੇ ਸਾਨੂੰ ਚੰਗਾ ਰਿਸ਼ਤਾ ਨਹੀਂ ਮਿਲਦਾ, ਅਤੇ ਕੁੜੀ ਵਾਲੇ ਵੀ ਇਹੀ ਕਹਿੰਦੇ ਨੇ ਕਿ ਚੰਗਾ ਰਿਸ਼ਤਾ ਨਹੀਂ ਪਿਆ ਮਿਲਦਾ। ਤੁਸੀਂ ਇਸ ਹਵਾਲੇ ਦੇ ਨਾਲ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਦੱਸੋ ਕਿ ਉਹ ਮਾਂ ਬਾਪ ਦੇ ਕੀਤੇ ਹੋਏ ਉਸ ਜ਼ਮਾਨੇ 'ਚ ਜੇ ਮਾਂ ਬਾਪ ਆਪਣੀ ਪਸੰਦ ਨਾ ਕਰ ਦਿੰਦੇ ਸਨ ਔਰ ਫਿਰ ਦੇਖ ਚਾਕ ਕੇ, ਉਹ ਸਿਸਟਮ ਅੱਛਾ ਸੀ, ਜਾਂ ਅੱਜ ਕੱਲ੍ਹ ਜਿਵੇਂ ਬੱਚੇ ਕਹਿੰਦੇ ਨੇ ਕਿ ਅਸੀਂ ਆਪਣੀ ਚੋਇਸ ਦੇ ਨਾਲ ਕਰਨਾ ਹੈ, ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ, ਸਾਨੂੰ ਇਹ ਹੋਣਾ ਚਾਹੀਦਾ, ਇਹ ਸਿਸਟਮ ਠੀਕ ਹੈ ਕਿ ਕੁਝ ਚੀਜ਼ਾਂ ਉਸ ਜ਼ਮਾਨੇ ਦੀਆਂ ਅੱਛੀਆਂ ਸਨ, ਕੁਝ ਚੀਜ਼ਾਂ ਇਸ ਜ਼ਮਾਨੇ ਦੀਆਂ ਅੱਛੀਆਂ ਨੇ। ਬਿਲਕੁਲ ਪਰਫੈਕਟ ਚੀਜ਼ ਤਾਂ ਕਦੀ ਵੀ ਨਹੀਂ ਮਿਲਦੀ ਹੈ ਤੁਹਾਨੂੰ। ਉਸ ਜ਼ਮਾਨਿਆਂ ਦਾ ਹੁੰਦਾ ਸੀ ਕਿ ਮਾਂ ਬਾਪ ਦੇਖ ਕੇ ਤਾਂ ਬਹੁਤ ਅੱਛਾ ਕਰਦੇ ਸਨ ਔਰ ਫਿਰ ਬਹੁਤ ਜ਼ਿਆਦਾਤਰ ਅੱਛੇ ਰਿਸ਼ਤੇ ਨਿਭ ਜਾਂਦੇ ਸਨ, ਪਰ ਐਵੇਂ ਕੁਝ ਫਿਰ ਐਸੇ ਹੋ ਜਾਂਦਾ ਸੀ ਕਿ ਐਸੇ ਲੋਕਾਂ ਨਾਲ ਪਾਲਾ ਪੈ ਜਾਂਦਾ ਸੀ ਕਿ ਬੱਚੀਆਂ ਫਿਰ ਸਾਰੀ ਜ਼ਿੰਦਗੀ ਸਮਝੋ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਜਾਂਦੀ ਸੀ ਉਹਨਾਂ ਕੁੜੀਆਂ ਨੂੰ, ਅਤੇ ਉਹ ਫਿਰ ਬੜਾ ਸਮਝੋ ਵਿਚਾਰੀਆਂ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੀਆਂ ਸਨ। ਉਸ ਜ਼ਮਾਨੇ 'ਚ ਇਹ ਨਹੀਂ ਹੁੰਦਾ ਸੀ ਬਹੁਤ ਜ਼ਿਆਦਾ ਕਿ ਬੇਟੀ ਅਗਰ ਦੁਖੀ ਹੈ ਆਪਣੇ ਘਰ ਆ ਜਾਵੇ, ਉਹਨੂੰ ਇਹੀ ਕਿਹਾ ਜਾਂਦਾ ਸੀ ਤੂੰ ਆਪਣਾ ਘਰ ਵਸਾਣਾ ਵੇ ਅਤੇ ਬਸ ਹੁਣ ਤੇਰਾ ਘਰ ਹੋਈ ਹੈ, ਬੱਚੇ ਨੇ ਉੱਥੇ ਦੇਖਣਾ, ਔਰਤ ਵਿਚਾਰੀ ਉਹ ਸਿਸਕ। ਅੱਜ ਕੱਲ੍ਹ ਇਹ ਸਹੂਲਤ ਆ ਗਈ ਹੈ ਕਿ ਪੈਰੈਂਟਸ ਕਹਿੰਦੇ ਨੇ ਕਿ ਬੇਟਾ ਤੂੰ ਦੁਖੀ ਨਾ ਹੋਵੀਂ, ਅਸੀਂ ਤੇਰੇ ਪਿੱਛੇ ਖੜ੍ਹੇ ਹਾਂ, ਤੈਨੂੰ ਕੋਈ ਤਕਲੀਫ ਹੈ ਤੂੰ ਵਾਪਸ ਆ ਜਾਵੀਂ, ਅਤੇ ਉਹ ਫਿਰ ਬੱਚੀਆਂ ਜਿਹੜਾ ਨਾ ਬਿਲਕੁਲ ਬਰਦਾਸ਼ਤ ਨਹੀਂ ਹੈ ਔਰ ਬਹੁਤ ਜਲਦੀ ਜਿਹੜਾ ਨਾ ਅਲੈਹਦਗੀਆਂ ਹੋ ਰਹੀਆਂ ਨੇ। ਲੇਕਿਨ ਹੁਣ ਮੈਨੂੰ ਕੁਛ ਲੋਕ ਇਸ ਚੀਜ਼ ਦੇ ਹਾਮੀ ਨੇ ਕਿ ਪੈਰੈਂਟਸ ਨੂੰ ਹੀ ਕਰਨਾ ਚਾਹੀਦਾ ਵੇ ਔਰ ਜਿਸ ਤਰ੍ਹਾਂ ਦਾ ਹੋਵੇ ਗੁਜ਼ਾਰਾ ਕਰਨਾ ਚਾਹੀਦਾ, ਔਰ ਕੁਝ ਲੋਕ ਇਸ ਚੀਜ਼ ਦੇ ਹਾਮੀ ਨੇ ਕਿ ਬੱਚਿਆਂ ਆਪਣੀ ਪਸੰਦ ਨਾ ਕਰ ਲੈਣ, ਲੇਕਿਨ ਉਹ ਵੀ ਪਸੰਦ ਨਾਲ ਵੀ ਜਿਹੜੇ ਕਰਦੇ ਨੇ ਉਹ ਸ਼ਾਦੀਆਂ ਬਹੁਤ ਜ਼ਿਆਦਾ ਅਰਸਾ ਬਾਅਦ ਦੇਖਿਆ ਹੈ। ਸਾਡੇ ਆਪਣੇ ਜਾਣਨ ਵਾਲਿਆਂ 'ਚੋਂ ਕਈ ਸ਼ਾਦੀਆਂ ਐਸੀਆਂ ਹੋਈਆਂ ਨੇ ਕਿ ਪਸੰਦ ਦੀਆਂ ਸ਼ਾਦੀਆਂ ਹੋਈਆਂ ਨੇ ਬੱਚਾ ਬੱਚੀ ਦੀ, ਲੇਕਿਨ ਉਹ ਜ਼ਿਆਦਾ ਅਰਸਾ ਫਿਰ ਚੱਲ ਨਹੀਂ ਸਕੀਆਂ। ਉਹਦੀ ਕੀ ਵਜ੍ਹਾ ਵੇ, ਅਤੇ ਤੁਸੀਂ ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਕਿਹੜਾ ਸਿਸਟਮ ਅੱਛਾ ਸੀ, ਅੱਜ ਦਾ ਸਿਸਟਮ ਅੱਛਾ ਵੇ ਜਾਂ ਪੁਰਾਣਾ ਸਿਸਟਮ ਅੱਛਾ ਸੀ। ਅਤੇ ਬਾਕੀ ਮੇਰਾ ਜੋ ਆਪਣੀ ਜ਼ਾਤੀ ਰਾਏ ਵੇ, ਮੇਰੀ ਜ਼ਾਤੀ ਰਾਏ ਜਿਹੜੀ ਨਾ ਬੜੀ ਖਤਰਨਾਕ ਜੇ ਬਈ ਮੇਰੀ ਜ਼ਾਤੀ ਰਾਏ ਹੈ ਵੇ ਕਿ ਜਿਹੜਾ ਕੀ ਕਹਿੰਦੇ ਨੇ ਪੁਰਾਣਾ ਸਿਸਟਮ ਸੀ ਨਾ ਉਹੀ ਚੰਗਾ ਸੀ, ਕਿ ਜਿਹੜੇ ਮਾਂ ਬਾਪ ਦੇਖ ਕੇ ਕਰਦੇ ਨੇ, ਉਹ ਮਾਂ ਬਾਪ ਜਿਹੜੇ ਤੁਹਾਨੂੰ ਕੀ ਕਹਿੰਦੇ ਨੇ ਪਹਿਲੇ ਦਿਨ ਤੋਂ ਪਾਲਦੇ ਨੇ, ਪੋਸਦੇ ਨੇ, ਕਰਦੇ ਨੇ, ਤੁਹਾਡੀ ਜ਼ਿੰਦਗੀ ਦਾ ਫੈਸਲਾ ਗਲਤ ਨਹੀਂ ਕਰ ਸਕਦੇ। ਪਰ ਐਵੇਂ ਕਿ ਫਿਰ ਜਿਹੜੇ ਤਕਦੀਰ 'ਚ ਅਗਰ ਕੋਈ ਚੀਜ਼ ਲਿਖੀ ਹੈ, ਮਾਂ ਬਾਪ ਨੇ ਤਾਂ ਅੱਛਾ ਦੇਖ ਕੇ ਕੀਤਾ ਵੇ, ਲੇਕਿਨ ਉਹ ਫਿਰ ਦੋ ਜ਼ਿਹਨ ਨਹੀਂ ਮਿਲ ਸਕੇ ਜਾਂ ਕੁਝ ਲੋਕ ਐਸੇ ਨਿਕਲ ਆਏ, ਅਤੇ ਫਿਰ ਉਹੀ ਹੈ ਕਿ ਜਿਹੜਾ ਨਸੀਬ 'ਚ ਲਿਖਿਆ ਮਿਲਣਾ ਤੇ ਉਹੀ, ਇਨਸਾਨ ਕਿੰਨੀ ਵੀ ਕੋਸ਼ਿਸ਼ ਕਰ ਲੇ ਮਿਲਣਾ ਉਹੀ ਹੈ ਜਿਹੜਾ ਨਸੀਬ, ਕਹਿੰਦੇ ਜੋੜੇ ਅਸਮਾਨਾਂ 'ਤੇ ਬਣਦੇ ਨੇ। ਅਤੇ ਬਸ ਉਹ ਇਹ ਮੈਨੂੰ ਤਾਂ ਖੁਦ ਬਾਜ਼ ਦਫਾ ਮੈਂ ਇਸ ਤਰਫ ਸੋਚ ਰਹੀ ਹਾਂ ਅਤੇ ਇਹ ਗੱਲ ਠੀਕ ਲੱਗਦੀ, ਇਸ ਤਰਫ ਸੋਚ ਰਹੀ ਹਾਂ ਇਹ ਗੱਲ ਠੀਕ ਲੱਗਦੀ ਹੈ ਕਿ ਫਿਰ ਬੱਚੀਆਂ ਉਹ ਜ਼ੁਲਮ ਨਹੀਂ ਅੱਜ ਸਹਿੰਦੀਆਂ ਜਿਹੜੇ ਪਹਿਲੇ ਜ਼ਮਾਨੇ ਦੀਆਂ ਔਰਤਾਂ ਫਿਰ ਸਹਿੰਦੀਆਂ ਸਨ, ਕਿ ਅਗਰ ਬੁਰਾ ਟੱਕਰ ਜਾਂਦਾ ਸੀ ਬੰਦਾ ਜਾਂ ਸਸੁਰਾਲ ਵਾਲੇ, ਅਤੇ ਉਹ ਬੜਾ ਮੁਸ਼ਕਿਲ ਦੌਰ ਹੁੰਦਾ ਸੀ ਉਹਨਾਂ ਵਾਸਤੇ। ਅਤੇ ਉਹ ਅੱਜ ਵੀ ਹੈਗਾ ਵੇ, ਅੱਜ ਵੀ ਬੱਚੀਆਂ ਦੇਖੋ ਮਾਂ ਬਾਪ ਕਰਦੇ ਨੇ, ਉਹ ਕੋਈ ਲੜਕੀ ਜਲਾ ਦਿੱਤੀ ਜਾਂਦੀ ਹੈ, ਕੋਈ ਲੜਕੀ ਜਿਹੜੀ ਹੈ ਮਾਰ ਦਿੱਤੀ ਜਾਂਦੀ ਹੈ, ਕਿਸੇ ਨੂੰ ਕੁਛ ਕਰ ਦਿੱਤਾ ਜਾਂਦਾ ਹੈ, ਤਾਂ ਉਹ ਚੀਜ਼ਾਂ ਤਾਂ ਚੱਲ ਹੀ ਰਹੀਆਂ ਨੇ। ਮੈਂ ਦੇਖਾਂ ਮੇਰਾ ਖਿਤਾਬ ਕਿੱਡਾ ਲੰਮਾ ਹੋ ਗਿਆ ਵੇ, ਓਏ ਹੋਏ ਬੜੀ ਲੰਬੀ ਹੋ ਗਈ ਹੈ। ਅਤੇ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ। ਅੱਜ ਦੀ ਸਾਡੀ ਗੱਪਸ਼ਪ ਅੱਛੀ ਰਹੀ, ਥੋੜ੍ਹਾ ਜਿਹਾ ਰਿਸ਼ਤਾ ਦੇਖਣ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ। ਤੁਸੀਂ ਆਪਣੀ ਰਾਏ ਦਾ ਜ਼ਰੂਰ ਇਜ਼ਹਾਰ ਕਰਿਓ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਰਿਸ਼ਤਾ, ਪੁਰਾਣਾ ਜ਼ਮਾਨਾ ਸਹੀ ਸੀ ਜਾਂ ਨਵੇਂ ਜ਼ਮਾਨੇ 'ਤੇ ਛੱਡ ਦੇਣਾ ਚਾਹੀਦਾ ਹੈ, ਕਿ ਜਿਸ ਤਰ੍ਹਾਂ ਬੱਚੇ ਅੱਜ ਕੱਲ੍ਹ ਚਾਹ ਰਹੇ ਨੇ ਉਹ ਸਿਸਟਮ ਠੀਕ ਹੈ। ਅਤੇ ਆਪਣੀ ਰਾਏ ਦਈਓ। ਮੇਰੀ ਰਾਏ ਤਾਂ ਬਸ ਇਸ ਤਰ੍ਹਾਂ ਹੀ ਹੈ ਕਿ ਮੈਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਕਿ ਬਈ ਅਸੀਂ ਕਿਹੜੇ ਪਾਸੇ ਜਾਈਏ। ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ, ਅਤੇ ਕਿਹੜੇ ਪਾਸੇ ਜਾਵਾਂ ਮੰਜੀ ਕਿੱਥੇ ਡਾਵਾਂ, ਕੁਝ ਸਮਝ ਹੀ ਨਹੀਂ ਲੱਗਦੀ। ਕਿ ਜੋ ਰਿਸ਼ਤਾ ਕਰਨ ਤੁਸੀਂ ਸੋਚਦੇ ਹੋ ਨਾ, ਅਤੇ ਬੜੇ ਪ੍ਰੋਬਲਮਸ ਅੱਜ ਕੱਲ੍ਹ ਨਜ਼ਰ ਆ ਰਹੇ ਨੇ। ਅਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਗੱਲ ਦੇ ਨਾਲ, ਇੱਕ ਨਵੀਂ ਕਿਸੇ ਵੀ ਯਾਦ ਦੇ ਨਾਲ ਅਸੀਂ ਆ ਜਾਵਾਂਗੇ, ਕਿਉਂਕਿ ਤੁਸੀਂ ਜਿਹੜੇ ਕਮੈਂਟ ਕਰਦੇ ਹੋ ਨਾ ਉਹਨਾਂ ਵਿੱਚੋਂ ਹੀ ਫਿਰ ਗੱਲਾਂ ਨਿਕਲ ਆਉਂਦੀਆਂ ਨੇ, ਅਤੇ ਸਾਡਾ ਇਸ ਤਰ੍ਹਾਂ ਗੱਪਸ਼ਪ ਦਾ ਇੱਕ ਤਾਲੁਕ ਬਣ ਜਾਂਦਾ ਵੇ। ਅਸੀਂ ਉਸ ਗੱਪਸ਼ਪ ਨੂੰ ਕਰਨੇ ਹਾਂ
ਤੇ ਫਿਰ ਸਾਡਾ ਇੱਕ ਪੁਰਾਣੇ ਜ਼ਮਾਨਿਆਂ 'ਚ ਪਹੁੰਚਣ ਦਾ ਇੱਕ ਜ਼ਰੀਆ ਬਣ ਜਾਂਦਾ। ਪੌੜੀਆਂ ਚੜ੍ਹਦੇ ਜਾਂਦੇ ਹਾਂ, ਛਾਲਾਂ ਮਾਰਦੇ ਜਾਂਦੇ ਹਾਂ, ਬਨੇਰੇ ਟੱਪਦੇ ਜਾਂਦੇ ਹਾਂ, ਤੇ ਉਹ ਪੁਰਾਣੇ ਜ਼ਮਾਨੇ 'ਚ ਅਸੀਂ ਪਹੁੰਚ ਜਾਂਦੇ ਹਾਂ। ਤੇ ਫਿਰ ਇਨਸ਼ਾਅੱਲਾ ਮੈਨੂੰ ਤੁਹਾਡੀ ਕਮੈਂਟ ਦਾ ਸ਼ਿੱਦਤ ਨਾਲ ਇੰਤਜ਼ਾਰ ਰਹੇਗਾ। ਨਸਰੀਨ ਨੇ ਉੱਧਰ ਕਿਹਾ ਸਾਡੀ ਤਾਂ ਡਿਊਟੀ ਲਾਉਂਦੇ ਹੋ ਕਿ ਕਮੈਂਟ ਕਰਨਾ, ਤੇ ਫਿਰ ਅਸੀਂ ਲਾਉਂਦੇ ਹਾਂ। ਤੇ ਵੀ ਭਾਈ ਅੱਜ ਡਿਊਟੀ ਤੁਹਾਡੀ ਸਾਰਿਆਂ ਦੀ ਪੱਕੀ ਹੈ, ਤੁਸੀਂ ਡੰਡੀ ਮਾਰਨੀ ਨਹੀਂ ਹੈ, ਤੇ ਤੁਸੀਂ ਜਿਹੜਾ ਨਾ ਕਮੈਂਟ ਕਰਦੇ ਰਹਿਣਾ ਵੇ, ਤਾਂ ਕਿ ਫਿਰ ਸਾਡੀ ਗੱਲਬਾਤ ਅੱਗੇ ਇਸ ਤਰ੍ਹਾਂ ਹੀ ਚੱਲਦੀ ਰਹੇ। ਤੇ ਫਿਰ ਮਿਲਿਆ। ਅੱਲਾ ਹਾਫਿਜ਼ ਤੇ ਰੱਬ ਰਾਖਾ। ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ।